ਮੂਲਾ ਸਿੰਘ ਮੂਲਾ ਸਿੰਘ ਬਿਲਕੁਲ ਠੀਕ। ਮੰਗਲ ਸਿੰਘ ਇਹ ਦੋਏ ਭਰਾ ਸਨ। ਅੱਛਾ ਜੀ। ਮੂਲਾ ਸਿੰਘ ਤੇ ਮੰਗਲ ਸਿੰਘ। ਮੂਲਾ ਸਿੰਘ ਨੰਬਰਦਾਰ ਵੀ ਆਇਆ ਸੀ। ਇਹ ਮੂਲਾ ਸਿੰਘ ਨੰਬਰਦਾਰ ਦਾ ਪੁੱਤਰ ਜੇ। ਇਹ ਗੱਲ ਸੁਣ, ਮੂਲਾ ਸਿੰਘ ਨੰਬਰਦਾਰ ਦੇ ਪੁੱਤਰ। ਤੁਹਾਡਾ ਨਾਮ ਕੀ ਹੈ? ਹਰਜਿੰਦਰ ਸਿੰਘ ਜੀ। ਤੇ ਆਪਣੇ ਪਾਪਾ ਜੀ ਦਾ ਕੀ ਨਾਂ ਸੀ? ਮੂਲਾ ਸਿੰਘ। ਤੇ ਬਾਪੂ ਜੀ ਆਪਣੀ ਜਾਤ ਕਿਹੜੀ ਤੁਹਾਡੀ? ਵਿਰਕ। ਤੇ ਆਏ ਉਸ ਟਾਈਮ ਕਿੰਨੇ ਸਾਲ ਦੇ ਸੋ ਬਾਪੂ ਜੀ? ਹਾਂ 22 ਸਾਲ ਦਾ। ਤੇ ਤੁਹਾਡਾ ਪਿੱਛੇ ਪਿੰਡ ਕਿਹੜਾ ਸੀ ਬਾਪੂ ਜੀ? ਅੱਧੇ ਮੁਸਲਮਾਨ ਸਨ, ਅੱਧੇ ਸਿੱਖ ਸਨ। ਸਾਡਾ ਜਿਹੜੇ ਜਿੰਨੇ ਵੀ ਬਰਾਦਰੀ ਸਨ ਪਿੰਡੋਂ ਬਾਹਰ ਇੱਕ ਡੇਰਾ ਸੀ, ਉਹਨੂੰ ਤਾਰੇ ਵਾਲਾ ਆਂਦੇ ਸਨ। ਸਾਡੀ ਜ਼ਮੀਨ ਸਾਰਿਆਂ ਦੀ ਇੱਕ ਪਾਸੇ ਸੀ, ਚੜ੍ਹਦੇ ਪਾਸੇ ਨਹਿਰ ਤੋਂ ਕੋਈ 2 ਫਰਲਾਂਗ ਅੱਗੇ ਜਾ ਕੇ। ਸਕੂਲ ਬਾਹਰ ਸੀ ਪਿੰਡੋਂ, ਬਹੁਤ 3-4 ਕਿੱਲੇ ਬਾਹਰ। ਮੈਂ ਉੱਧਰ 4 ਜਮਾਤਾਂ ਦਾ ਸਕੂਲ ਸੀ, 4 ਪਾਸ ਕੀਤੀਆਂ। ਅੱਛਾ 4 ਪਾਸ ਕੀਤੀਆਂ ਨੇ? ਹਾਂ 4 ਪਾਸ ਕਰਕੇ ਅੱਗੋਂ ਕੇ 6 ਜਮਾਤਾਂ ਦਾ ਸਕੂਲ ਸੀ। ਫਿਰ ਉੱਥੇ ਗਿਆ। ਮੇਰਾ ਬਾਪ ਨੰਬਰਦਾਰ ਸੀ। ਬਾਈ ਖੇਤੀ ਸਾਡੇ ਬਾਪ ਕੀਤੀ ਨਹੀਂ, ਨੌਕਰ ਰੱਖਿਆ ਮੱਝਾਂ ਗਾਈਆਂ ਵਾਸਤੇ। ਉਹ ਜ਼ਮੀਨ ਦਾ ਸਭ ਕੁਛ ਸਿਆਲਕੋਟ ਦੇ ਸਾਰੇ ਉਹਨਾਂ ਦਾ ਡੇਰਾ ਹੀ ਵਿੱਚ ਪਵਾਇਆ ਸੀ। ਉੱਥੇ ਰਹਿੰਦੇ ਸਨ ਉਹ ਪਿੰਡ ਚ ਮੁਸਲਮਾਨ ਸਾਨੂੰ ਠੇਕੇ ਦੇ ਹਿੱਸੇ ਦੇ ਦੇਖਦੇ। ਤੇ ਬਾਪੂ ਜੀ ਜਦੋਂ ਤੁਸੀਂ ਪਿੰਡੋਂ ਨਿਕਲੇ ਹੋ, ਤੁਹਾਡੇ ਪਿੰਡ ਦੇ ਮੁਸਲਮਾਨਾਂ ਤਾਂ ਨਹੀਂ ਕੁਛ? ਕਿਸੇ ਨੇ ਪਿੰਡ ਦੇ ਨਹੀਂ ਆਵਾਜ਼ ਮਾਰੀ ਬਾਹਰੋਂ ਆਓ। ਦਿਲ ਕਰਦਾ ਪਿੰਡ ਵੇਖਣ ਨੂੰ। ਜਿਹੜੀ ਆਪਾਂ ਤੁਹਾਡੀ ਵੀਡੀਓ ਬਣਾਉਂਦੇ ਆ ਨਾ, ਤੁਹਾਡੇ ਪਿੰਡ ਦੇ ਮੁਸਲਮਾਨ ਵੇਖਣਗੇ ਉੱਥੇ। ਉਹ ਜਿਹੜੇ ਮੇਰੇ ਜਾਣਕਾਰ ਨੇ ਉਹ ਰਹੇ, ਕੋਈ ਨਹੀਂ ਰਿਹਾ। ਜੇ ਅੱਗੇ ਉਹਨਾਂ ਦਾ ਪਰਿਵਾਰ ਹੋਣਾ, ਉਹ ਗੱਲ ਕਰਨਗੇ ਤੁਹਾਡੇ ਨਾਲ। ਜੀ अस्सलाम वालेकुम मियां जी, ਕੀ ਹਾਲ ਜੇ? ਠੀਕ ਹੋ? ਖਰੀਅਤ ਤੇ ਰਾਜੀ ਬਾਜੀ ਹੋ? ਸ਼ੁਕਰ ਹੈ ਮਾਸ਼ਾਅੱਲਾ। ਕਰਮ। ਤੇ ਕੀ ਨਾਮ ਜੇ ਤੁਹਾਡਾ? ਮੇਰਾ ਨਾਮ ਗੁਲਾਮ ਕਾਦਰ। ਗੁਲਾਮ ਕਾਦਰ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਉਹਦਾ ਨਾਮ ਖੇੜਾ ਸੀ। ਖੇੜਾ। ਪਾਕਿਸਤਾਨ ਹਿੰਦੁਸਤਾਨ ਜਿਸ ਵਕਤ ਬਣਿਆ, ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਉਦੋਂ ਤਕਰੀਬਨ 20-25 ਸਾਲਾਂ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਦਾ ਬੜਾ ਇਹਸਾਨ ਹੈ। ਫਿਰ ਤੇ ਇਹ ਸਮਝ ਗੱਲ ਹੈ ਕਿ ਜਿਹੜੇ ਇੱਥੋਂ ਦਾ ਸਿੱਖ ਤੇ ਮੈਂ ਰਹਿਣ ਵਾਲੇ ਸਾਰਿਆਂ ਦੀ ਇੱਜ਼ਤ ਸੁਣ ਲਾ। ਅੱਛਾ ਜੀ। ਇਹ ਜਿੱਥੇ ਅਸੀਂ ਹੁਣ ਬੈਠੇ ਆ, ਇਹ ਪਿੰਡ ਦਾ ਨਾਂ ਕੀ ਹੈ? ਇਹ ਪਹਿਲਾਂ ਹੁਣ ਤਾਰੇ ਵਾਲਾ। ਤੇ ਪਾਕਿਸਤਾਨ ਬਣਨ ਤੋਂ ਪਹਿਲੇ ਕੀ ਸੀ ਇਹਦਾ ਨਾਂ? ਪਹਿਲਾਂ ਵੀ ਤਾਰੇ ਵਾਲਾ ਸੀ। ਡੇਰਾ ਤਾਰੇ ਵਾਲਾ। ਡੇਰਾ ਤਾਰੇ ਵਾਲਾ। ਇਹ ਹਰ ਤੁਸੀਂ ਜਿਹੜਾ ਪਿੰਡ ਸੀ ਨਾ ਵੱਡਾ, ਹਾਂਜੀ, ਉਹ ਹਰਦੇ ਸੀ। ਅੱਛਾ। ਉਹ ਤੋਂ ਮੁੜੇ ਜਦੋਂ ਇਹ ਸਾਰੇ 10-12 ਘਰ ਹੈ, ਇਹਦੀ ਜ਼ਮੀਨ ਇੱਥੇ ਸੀ ਦੂਰ। ਇਹ ਫਿਰ ਨੇ ਇੱਥੇ ਡੇਰਾ ਪਾਇਆ। ਅੱਛਾ ਜੀ, ਠੀਕ ਹੋ ਗਿਆ। ਪਹਿਲੇ ਇਹ ਦੱਸਣਾ ਹੈ ਕਿ ਇਹ ਪਿੰਡ ਦਾ ਨਾਂ ਕਿਹਦੇ ਨਾਂ ਤੇ ਬਣਿਆ, ਕਿਹੜੇ ਕਿਹੜੇ ਇੱਥੇ ਵੱਡੇ ਸਰਦਾਰ ਸਨ, ਉਹਨਾਂ ਦੇ ਨਾਂ ਕੀ ਸਨ, ਕਿਹੜੀ ਬਰਾਦਰੀ ਸੀ। ਤੇ ਇੱਥੇ ਫਿਰ ਨਾ ਉਹ ਤੋਂ ਹਰਦੇ ਹਾਂ ਤੋਂ ਇੱਥੇ ਆਉਂਦਾ ਆਂਦੇ ਚੰਦਾਉਣਾ ਔਖਾ। ਇਹਦੇ ਡੇਰੇ ਦੇ ਇਹਦੇ ਵਿੱਚ ਡੇਰਾ ਪਾ ਲਈਏ। ਅੱਛਾ ਜੀ। ਇੱਥੇ ਰਿਹਾਇਸ਼ ਕਰ ਲਈ ਆਪ। ਅੱਛਾ ਜੀ। ਉਹ ਫਿਰ ਇੱਥੇ ਮੈਂ ਘਰ ਉਦੋਂ 14 ਘਰ ਨੇ। ਅੱਛਾ। ਇੱਕ ਵੱਡਾ ਜਿਹੜਾ ਸੀ ਇਹਦਾ ਮੂਲਾ ਸਿੰਘ ਬਿਲਕੁਲ ਠੀਕ। ਮੰਗਲ ਸਿੰਘ ਇਹ ਦੋਏ ਭਰਾ ਸਨ। ਅੱਛਾ ਜੀ। ਮੂਲਾ ਸਿੰਘ ਤੇ ਮੰਗਲ ਸਿੰਘ। ਮੂਲਾ ਸਿੰਘ ਨੰਬਰਦਾਰ ਵੀ ਆਇਆ ਸੀ। ਮੂਲਾ ਸਿੰਘ ਦਾ ਕਿੰਨੇ ਭਰਾ ਸਨ? ਮੂਲਾ ਸਿੰਘ ਤੇ ਮੰਗਲ ਸਿੰਘ ਦੇ 2 ਭਰਾ ਸਨ। ਅੱਛਾ ਜੀ। ਚੌਂ ਮਰਬਿਆਂ ਦੇ ਮਾਲਕ। ਅੱਛਾ ਜੀ। ਇਹ ਜਿਹੜਾ ਦੂਜਾ ਮੋੜ ਆਇਆ, ਇਹਨਾਂ ਦਾ ਦਾਦਾ ਵੀਰ ਸਿੰਘ। ਕਿਹਨਾਂ ਦਾ ਦਾਦਾ ਜੀ? ਵੀਰ ਸਿੰਘ। ਵੀਰ ਸਿੰਘ ਕੌਣ ਸੀ? ਵੀਰ ਸਿੰਘ ਉਹ ਸਿੱਖ ਸੀ ਨਾ। ਅੱਛਾ ਜੀ। ਇਹ 2 ਭਰਾ ਸਨ। ਅੱਛਾ। ਇਹ 4 ਮਰਬਿਆਂ ਦੇ ਮਾਲਕ ਸਨ। ਅੱਛਾ। ਜਿਹੜਾ ਉਹ ਵੀਰ ਸਿੰਘ ਸੀ ਨਾ, ਹਾਂਜੀ, ਇਹਦੇ ਅੱਗੇ ਇਹਨਾਂ ਦਾ ਪਿਓ ਹੈ ਚੰਨਰ ਸਿੰਘ ਸੀ। ਅੱਛਾ ਜੀ। ਪਿਓ ਚੰਨਰ ਸਿੰਘ। ਅੱਛਾ ਜੀ। ਚੰਨਰ ਸਿੰਘ ਦਾ ਭਰਾ ਛੋਟਾ ਬਲਕਾਰ ਸਿੰਘ। ਅੱਛਾ ਜੀ। ਉਦੋਂ ਛੋਟਾ ਕਹਿਰ ਸਿੰਘ, ਉਦੋਂ ਛੋਟਾ ਜੈਮਲ ਸੀ। ਅੱਛਾ ਜੀ। ਇਹ ਹੈ 4। ਜਿਹੜਾ ਚੰਨਰ ਸਿੰਘ ਸੀ ਨਾ, ਹਾਂਜੀ ਹਾਂਜੀ, ਇਹ ਬਗਲ ਇੱਕਦਮ ਬੈਠਾ ਹੋ ਜਾਂਦੀਆਂ ਗੱਲਾਂ ਬਾਤਾਂ। ਚੰਨਰ ਸਿੰਘ ਇੱਥੇ ਲਾ ਗਏ ਸਨ ਆ ਛੱਪੜ ਦੇ ਲਾ ਕੇ ਘੁਮਿਆਰ ਸਨ। ਅੱਛਾ ਜੀ। ਫਤਿਹ ਦੇ ਘੁਮਿਆਰ। ਅੱਛਾ ਜੀ। ਉਹਦੀ ਬੱਚੀ ਸੀ ਜਵਾਨ। ਅੱਛਾ ਜੀ। ਇਹ ਜਿਹੜਾ ਸੀ ਨਾ ਚੰਨਰ ਸਿੰਘ, ਹਾਂਜੀ, ਇਹਦੀ ਅਣਬਣ ਬਣ ਗਈ ਉਹਦੇ ਨਾਲ। ਅੱਛਾ ਜੀ। ਜਦੋਂ ਅਣਬਣ ਉਹਦੇ ਨਾਲ ਬਣ ਗਈ ਨਾ, ਇਹ ਹੁਣ ਅਰਦੇ ਬਦਲ ਬਣਿਆ। ਅੱਛਾ ਜੀ। ਇਹ ਸਾਰੇ ਜਾਣ ਲੱਗਦਾ ਕਹਿੰਦੇ ਯਾਰ ਚੱਲ ਤੂੰ। ਇਹਦੀ ਸ਼ਾਦੀ ਹੋਈ ਸੀ ਅੱਗੇ ਚੰਨਨ ਸਿੰਘ ਦੀ। ਆਹੋ ਅੱਛਾ ਜੀ। ਅੱਗੇ ਸ਼ਾਦੀ ਹੋਈ ਸੀ, ਉਧਰ ਹੀ ਚਲੀ ਗਈ। ਅੱਛਾ ਜੀ। ਇਹ ਬਸ਼ੀਰ ਖਾਰੋਪੁਰ ਜਾਂ ਉਦੋਂ ਆ ਬਸ਼ੀਰ ਖਾਰਪੁਰ। ਅੱਛਾ ਜੀ। ਬਸ਼ੀਰ ਇਤਨਾ ਮੇਰੇ ਕਿਹੜਾ। ਅੱਛਾ ਜੀ।
ਇਹ ਉਸ ਵੇਲੇ ਫੌਜ ਚੋਂ ਨਸਿਆ ਸੀ, ਅੱਛਾ ਜੀ। ਇਹਦੇ ਕੋਲ ਰਾਈਫਲ ਸੀ। ਇਹ ਥੋੜੇ ਦਿਨ ਬਣੇ ਇਹ ਬਸ਼ੀਰ ਨਾ ਹੋ ਗਏ। ਉਹਨੂੰ ਆਖਣ ਲੱਗ ਚੰਨਨ ਸਿੰਘ ਦੀ? ਹਾਂ ਅੱਛਾ। ਚੰਨਨ ਸਿੰਘ। ਪਰ ਮੈਨੂੰ ਹੁਣ ਲਾ ਕੇ ਜੇ ਬਚਾ ਇਹ ਕਿਤੇ ਮੈਨੂੰ ਇਹ ਰਾਮੋ ਮਾਰ ਨਾ ਦੇ। ਅੱਛਾ ਜੀ। ਇਹਦਾ ਘੁਮਿਆਰ ਦਾ ਭਰਾ ਸੀ, ਇਹ ਜਿਹੜੀ ਜਿਹੜੀ ਨਾ ਇਹਦੀ ਬਣ ਸੀ ਨਾ, ਹਾਂਜੀ। ਉਹਦਾ ਭਰਾ। ਅੱਛਾ ਜੀ। ਇਹ ਮੈਨੂੰ ਮਾਰ ਨਾ ਦੇ। ਉਹਨੇ ਫਿਰ ਆਖਿਆ ਬਈ ਇੱਥੇ ਆ ਕੇ ਦਾਬਾ ਮਾਰਿਆ ਉਹਨਾਂ ਨੂੰ, ਉਹ ਮੈਂ ਤੁਹਾਨੂੰ ਕੋਈ ਤੁਹਾਡਾ ਬੱਚਾ ਨਹੀਂ ਛੱਡਾਂਗਾ ਅੱਛਾ ਜੇ ਜੀ। ਤੁਸੀਂ ਇਹਦੇ ਕੋਲ ਗੱਲਬਾਤ ਕੀ। ਇਹ ਬਸ਼ੀਰ ਨੇ ਆਖਿਆ? ਆ ਬਸ਼ੀਰ ਨੇ ਆਖਿਆ ਅੱਛਾ ਜੀ। ਜੇ ਇਹਦੇ ਗੱਲਬਾਤ ਕੋਈ ਨਾ ਏਡਾ ਬੜਾ ਹਾਂਜੀ। ਤੇ ਮੈਂ ਤੁਹਾਡਾ ਇੱਕ ਛੱਡਾਂਗਾ ਨਾ, ਅੱਛਾ 20 ਪੌਣਾ ਵੀ ਨਹੀਂ ਛੱਡਾਂਗਾ। ਅੱਛਾ ਇਹ ਡਰ ਗਿਆ ਅੱਛਾ। ਤੇ ਇਹ ਡਰ ਕੇ ਤੇ ਫਿਰ ਤੇ ਰਹਿਣਾ ਪੈ ਗਿਆ। ਕਿ ਰਹਿਣਾ ਪੈਣਾ ਤੇ ਗਿਆ ਤੇ ਪੈ ਗਿਆ। ਉਹ ਹੁਣ ਅਲੱਗ ਕਰਦੇ ਅੱਛਾ, ਉਹ ਘੁਮਿਆਰੀ ਨਾਲ ਉਹਦੀ ਸ਼ਾਦੀ ਹੋ ਗਈ ਫਿਰ? ਆ ਉਹਦੀ ਅੱਛਾ, ਸ਼ਾਦੀ ਹੋ ਗਈ। ਘੁਮਿਆਰੀ ਜਿਹੜੀ ਉਹ ਸਿੱਖ ਸੀ ਕਿ ਮੁਸਲਮਾਨ ਸੀ? ਮੁਸਲਮਾਨ ਸੀ। ਇਹ ਕਿਹੜੇ ਪਿੰਡ ਦੀ ਸੀ? ਹਰਦੇਵਾਂ ਦੀ ਕਿ ਇੱਥੇ ਤਾਰੇ ਵਾਲੇ ਦੀ ਆ ਸੀ? ਤਾਰੇ ਵਾਲੇ ਦੀ। ਉਹ ਅੱਛਾ। ਕੰਮੀ ਜੋ ਰੱਖੀ ਤੇ ਅੱਛਾ, ਮਤਲਬ ਕਿ ਉਹ ਘੁਮਿਆਰੀ ਕਾਮੇ ਸਨ ਉਹਨਾਂ ਦੇ? ਆਹੋ ਕਾਮੇ ਜੀ। ਕਾਮੇ ਸਨ ਤੇ ਉਹ ਬੀਬੀ ਦੇ ਨਾਲ ਉਹਦੀ ਗੱਲਬਾਤ ਹੋ ਉਹਦੀ ਗਈ ਗੱਲਬਾਤ ਹੋ ਤੇ ਗਈ। ਚੰਨਨ ਸਿੰਘ ਦੀ? ਆ ਤੇ ਉਹ ਹੁਣ ਇਹਨੇ ਮਾਂ ਪਿਓ ਨੇ ਛੱਡਿਆ, ਅੱਛਾ ਉਹ ਤੇ ਤੁਰ ਗਏ। ਇਹ ਇੱਥੇ ਰਹਿ ਗਿਆ ਕਿ ਇਹਦਾ ਇੱਕ ਚਾਚਾ ਸੀ ਆਸਾ ਸਿੰਘ। ਇਹ ਕਿਹਦਾ? ਚੰਨਨ ਸਿੰਘ ਦਾ? ਹਾਂ ਇਹਦਾ ਚੰਨਨ ਸਿੰਘ। ਚੰਨਨ ਸਿੰਘ ਦਾ ਚਾਚਾ ਆਸਾ ਸਿੰਘ? ਆਸਾ ਸਿੰਘ। ਅੱਛਾ ਆਸਾ ਸਿੰਘ ਦੀ ਵੀ ਇੰਨੀ ਜ਼ਮੀਨ ਸੀ 45 ਕਿੱਲੇ। ਅੱਛਾ ਜੀ। ਉਹਦੇ 45 ਕਿੱਲੇ ਜ਼ਮੀਨ ਉਹਨੇ 5 ਕਿੱਲੇ ਵਿੱਚੋਂ ਭੈਣ ਨੂੰ ਦਿੱਤੀ ਸੀ ਇੱਥੇ ਹਰਦਾਈ ਪਨਵਾਂ। ਅੱਛਾ ਭੈਣ ਨੂੰ ਉਂਝ ਏਦਾਂ ਛੜੀ। ਅੱਛਾ। ਇਹਦੇ ਕੋਲ ਮਦਾਈ ਕਿਤੇ 40 ਕਿੱਲੇ। ਹਾਂਜੀ 40 40 ਕਿੱਲੇ ਜ਼ਮੀਨ ਲੈ ਗਏ। ਹਾਂਜੀ। ਉਹ 40 ਕਿੱਲੇ ਜ਼ਮੀਨ ਫਿਰ ਨਾ ਉਹਦੀ ਆਸਾ ਸਿੰਘ ਜੀ ਨੇ ਲੱਭੀ। ਅੱਛਾ ਉਹ ਆਪਣੀ ਚ ਕੋਈ ਨਹੀਂ ਲੱਭੀ। ਅੱਛਾ। ਆਪਣੀ ਉਹ ਤਾਂ ਤੁਰ ਗਈ ਉਹਨਾਂ ਦਾ ਨਾਂ ਅੱਛਾ। ਮਗਰ ਉਹਨਾਂ ਦੇ ਇਹਨਾਂ ਦੇ ਪਿਓ ਦੇ ਮਗਰ ਹਾਂ ਹਾਂ ਹਾਂ। ਤੇ ਉਹ ਇਹਦੇ ਚੋਂ ਲੱਭੀ। ਕਿਹਦੇ ਵਿੱਚੋਂ? ਆਸਾ ਸਿੰਘ ਚੋਂ? ਆਸਾ ਸਿੰਘ। ਕਿਹਨੂੰ? ਇਹਨੂੰ ਚੰਨਨ ਸਿੰਘ ਨੂੰ। ਅੱਛਾ ਇਹ ਅਬਦੁੱਲਾ ਜੀ ਦਾ ਨਾਮ ਟਿਕ ਗਿਆ ਤੇ ਮੁਸਲਮਾਨ ਹੋ ਗਿਆ। ਅੱਛਾ, ਇਹ ਚੰਨਨ ਸਿੰਘ ਦਾ ਕੀ ਲੱਗਦਾ ਸੀ? ਇਹ ਆਸਾ ਸਿੰਘ ਨਹੀਂ, ਚੰਨਨ ਸਿੰਘ ਜਿਹੜਾ ਸੀ ਆਹੋ ਇਹਦਾ ਜਿਹਦਾ ਪਿਓ ਹਾਂ। ਵੀਰ ਸਿੰਘ। ਅੱਛਾ ਅੱਛਾ, ਚੰਨਨ ਸਿੰਘ ਦੇ ਪਿਓ ਦਾ ਨਾਮ ਵੀਰ ਸਿੰਘ ਸੀ? ਵੀਰ ਸਿੰਘ ਤੇ ਆਸਾ ਸਿੰਘ ਦੋਵੇਂ ਭਰਾ ਸੀ। ਅੱਛਾ ਅੱਛਾ, ਵੀਰ ਸਿੰਘ ਤੇ ਆਸਾ ਸਿੰਘ ਦੋਵੇਂ ਭਰਾ ਸਨ ਤੇ ਇਹ ਹੈ ਵਿਰਕ ਜੱਟ ਸਨ? ਆ ਵਿਰਕ ਤਾਰੇ ਵਾਲੇ ਦੇ ਸਨ? ਤਾਰੇ। ਤੇ ਜਿਹੜਾ ਇਹ ਰਿਆਂ ਤੋਂ ਹੀ ਆਏ ਸਨ। ਅੱਛਾ ਠੀਕ ਹੈ। ਆ ਠੀਕ ਹੈ। ਆ ਵੀਰ ਸਿੰਘ ਉਹ ਜਨ ਤੁਰ ਗਿਆ ਨਾ ਉਹ। ਅੱਛਾ। ਇਹ ਰਹਿ ਗਿਆ ਤੇ ਇਹਦਾ ਨਾਮ ਅਬਦੁੱਲਾ ਰੱਖ ਲਿਆ। ਚੰਨਨ ਸਿੰਘ ਤੋਂ ਅਬਦੁੱਲਾ ਰੱਖ ਲਿਆ। ਅੱਛਾ। ਅਬਦੁੱਲਾ ਦੇ ਮੇਰੇ ਪੁੱਤਰ ਇੱਥੇ ਅੱਲਾ ਕੇ ਤੇ ਉਹਦੇ ਵਿੱਚ ਘੁਮਿਆਰੀ ਚ ਅੱਛਾ ਅਗੋ ਇੱਕ ਉਮਰੀਆ ਅੱਛਾ ਜੀ। ਤੇ ਇੱਕ ਲਿਆਸ, ਇੱਕ ਉਹਦੋਂ ਛੋਟਾ ਇੱਕ ਲਿਆਸ, ਲਿਆ। ਅੱਛਾ ਜੀ। ਇੱਕ ਸਾਕ, ਇੱਕ ਸਾਕ। ਅੱਛਾ ਜੀ। ਇੱਕ ਰਿਆਜ਼। ਇਹ ਉਹਦੇ 4 ਪੁੱਤਰ। 4। ਚੰਨਨ ਸਿੰਘ ਚੋਂ? ਆ ਚੰਨਨ ਸਿੰਘ ਤੋਂ ਬਣਿਆ ਅਬਦੁੱਲਾ ਸਿੰਘ, ਮੁਹੰਮਦ ਅਬਦੁੱਲਾ। ਹਾਂਜੀ ਮੁਹੰਮਦ। ਇਹ ਫਿਰ ਬਣਦੀ ਸਟੋਰੀ ਚੰਨਨ ਸਿੰਘ ਉਰਫ ਮੁਹੰਮਦ ਅਬਦੁੱਲਾ। ਵਾਹ ਜੀ ਵਾਹ, ਵਾਹ ਜੀ ਵਾਹ। ਚੰਨਨ ਸਿੰਘ ਕੇ ਕਿੰਨੇ ਭਰਾ ਸਨ? 4। ਚਾਰਾਂ ਦੇ ਵਿੱਚੋਂ ਸਿਰਫ ਚੰਨਨ ਸਿੰਘ ਮੁਸਲਮਾਨ ਹੋਇਆ? ਇਹ ਚੰਨਨ ਸਿੰਘ ਜਿਹੜਾ ਸੀ ਇਹ ਧੱਕੇ ਨਾਲ ਰਹਿ ਗਿਆ ਨਾ। ਅੱਛਾ। ਇਹਦੇ ਮਗਰ ਲੱਗ ਕੇ। ਉਸ ਵਕਤ ਚੰਨਨ ਸਿੰਘ ਦੀ ਉਮਰ ਕਿੰਨੀ ਸੀ? ਜਵਾਨ ਸੀ। ਅੱਛਾ। ਬੱਚੇ ਉਸ ਟਾਈਮ ਹੈ ਸਨ ਚੰਨਨ ਸਿੰਘ ਦੇ? ਇੱਕ ਬੱਚੀ ਸੀ। ਇੱਕ ਬੱਚੀ ਸੀ? ਇੱਕ ਬੱਚੀ। ਉਹ ਉਧਰ ਤੁਰ ਗਈ ਬਲਕਾਰ ਸਿੰਘ ਨੇ। ਇਹ ਤੋਂ ਛੋਟਾ ਬਲਕਾਰ ਸਿੰਘ ਸੀ। ਹਾਂ ਹਾਂ। ਚੰਨਨ ਸਿੰਘ ਦੀ ਆਪਣੀ ਧੀ ਸ਼ਾਦੀ ਹੋਈ? ਆਹੋ। ਉਹ ਬੱਚੀ ਫਿਰ ਆਪ ਇੱਧਰ ਰਹਿ ਗਿਆ ਆਪ ਇੱਧਰ ਤੇ ਧੀ ਉਧਰ ਇੰਡੀਆ ਚਲ ਗਈ? ਉਧਰ ਤੁਰ ਗਈ। ਉਹ ਕਿਹਦੇ ਨਾਲ ਗਈ? ਉਹ ਬਲਕਾਰ ਸਿੰਘ ਨੇ। ਬਲਕਾਰ ਸਿੰਘ ਭਰਾ ਸੀ? ਆਹੋ ਭਰਾ ਬਲਕਾਰ ਸਿੰਘ ਤੇ ਬਲਕਾਰ ਸਿੰਘ, ਜੈਮਲ ਸਿੰਘ। ਅੱਛਾ। ਇਹ 4 ਭਰਾ ਸਨ। ਅੱਛਾ, ਇਹ ਚਮਲ ਕੇ ਆਪਣੇ ਚਾਚੇ ਤਾਇਆਂ ਦੇ ਨਾਲ ਚਲੇ ਗਈ ਹੈ?
ਅੱਛਾ 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 ਅੱਛਾ। ਮੈਨੂੰ ਤੇ ਸਾਰਾ ਪਤਾ ਮੈਂ ਪਤਾ ਉਹ ਹੁਣ ਜਿਸ ਟਾਈਮ ਇਹਨੇ ਸ਼ਾਦੀ ਕੀਤੀ ਚੰਨਨ ਸਿੰਘ ਨੇ ਸ਼ਾਦੀ ਕੀਤੀ ਹੈ ਤੇ ਫਿਰ ਇਹਦਾ ਨਾਮ ਰੱਖਿਆ ਗਿਆ ਅਬਦੁੱਲਾ। ਅਬਦੁੱਲਾ। ਉਹ ਬੱਚੀ ਦਾ ਨਾਮ ਫਿਰ ਕੀ ਬਣਿਆ? ਉਹ ਬੱਚੇ ਜਿਹੜੀ ਉਧਰ ਹੀ ਤੁਰ ਗਈ, ਉਹ ਲਾ ਕੇ ਬਣ। ਨਹੀਂ ਉਹ ਬੱਚੀ ਜਿਹੜੀ ਸੀ, ਕਿਉਂਕਿ ਇਹਨੇ ਸ਼ਾਦੀ ਕੀਤੀ ਤੇ ਮੁਸਲਮਾਨ ਹੋ ਗਿਆ। ਆਹੋ। ਬਿਸਕੁਟ ਵਗੈਰਾ ਕੁਛ ਹੀ ਨਹੀਂ ਮੰਗਵਾਉਣੀ। ਨਹੀਂ ਮੰਗਵਾ ਨਹੀਂ ਲੈਂਦੇ ਯਾਰ, ਕੋਈ ਗੱਲ ਨਹੀਂ ਭਾਜੀ, ਨਹੀਂ। ਵੇਖੋ ਨਾ ਨਹੀਂ ਤੁਸੀਂ। ਅੱਲਾ ਤੁਹਾਨੂੰ ਖੁਸ਼ ਰੱਖੇ, ਅੱਲਾ ਬਹੁਤ ਹੀ ਬਰਕਤ ਦੇਵੇ। ਮੈਨੂੰ ਤਮੰਨਾ ਨਹੀਂ ਹੈਗੀ। ਚਲੋ ਕੋਈ ਨਹੀਂ, ਫਿਰ ਤੁਸੀਂ ਵੀ ਕੋਈ ਲਾ ਲਿਆ ਜੇ। ਛੇਤੀ ਲੈ ਕੇ ਆ, ਬਿਸਕਿਟ ਲੈ ਉਹ ਲੈ ਕੇ ਆਈ, ਫਰੂਟ ਕੇਕ ਲੈ ਯਾਰ ਇਹਨਾਂ ਤੇ ਕਲਫ ਨਾ ਕਰੋ ਭਾਜੀ, ਕੀ ਕੋਈ ਕਰਨ ਗੱਲ ਦੇ? ਨਹੀਂ। ਜਿਸ ਵਕਤ ਚੰਨਨ ਸਿੰਘ ਨੇ ਇਸਲਾਮ ਕਬੂਲ ਕੀਤਾ ਤੇ ਉਹਦਾ ਨਾਮ ਬਣ ਗਿਆ ਅਬਦੁੱਲਾ। ਅਬਦੁੱਲਾ। ਉਸ ਤੋਂ ਬਾਅਦ ਉਹਨੇ ਸ਼ਾਦੀ ਕੀਤੀ ਫਿਰ। ਕਿ ਉਹਨੇ ਉਹ ਕੁੜੀ ਨੇ ਕਿਨੇ? ਇਹ ਜਿਹੜੀ ਬੀਬੀ ਦੇ ਨਾਲ ਇਹਦਾ ਵਾਸਤਾ ਬਣ ਗਿਆ। ਆਹੋ। ਇਹ ਤਾਂ ਮੁਸਲਮਾਨ ਸੀ। ਇਹ ਮੁਸਲਮਾਨ ਤੇ ਇਹ ਫਿਰ ਚੰਨਨ ਸਿੰਘ ਇਹ ਵੀ ਮੁਸਲਮਾਨ ਹੋ ਗਿਆ। ਉਹ ਵੀ ਮੁਸਲਮਾਨ। ਉਹ ਫਿਰ ਬੱਚੀ ਜਿਹੜੀ ਹੋਈ ਉਹ ਤਾਂ ਮੁਸਲਮਾਨ ਸੀ ਬੱਚੀ, ਜਿਹੜੀ ਇੰਡੀਆ ਚਲੇ ਗਈ ਚੰਨਨ ਸਿੰਘ ਉਹ ਦੀ। ਨਹੀਂ, ਉਹ ਪਹਿਲੋਂ ਸਿੱਖ ਹੀ ਸਨ ਕਿ ਨਹੀਂ ਜਿਹੜੀ ਉਹ ਬੱਚੀ ਹੋਈ ਹੈ ਉਹ ਜਦੋਂ ਸਿੱਖ ਸਨ ਨਾ ਉਦੋਂ ਉਹਦੇ ਸ਼ਾਦੀ ਨਾਲ ਹੀ ਹੋਈ ਤੁਰ ਕੇ ਜਿਹੜੀ ਅੱਛਾ, ਇੱਕ ਪਹਿਲੇ ਵੀ ਸ਼ਾਦੀ ਹੋਈ ਸੀ। ਆਹੋ ਪਹਿਲਾਂ ਅੱਛਾ ਅੱਛਾ ਅੱਛਾ, ਇੱਕ ਪਹਿਲਾਂ- ਸ਼ਾਦੀ ਪਹਿਲੇ ਵੀ ਹੋਈ ਸੀ। ਪਹਿਲਾਂ ਹੋਈ ਤੇ ਸੀ। ਜਿਹੜੀ ਪਹਿਲੀ ਬੀਵੀ ਚੋਂ ਉਹ ਬੱਚੇ ਕਿੰਨੇ ਸਨ? ਚੰਨਨ ਸਿੰਘ। ਇੱਕੋ ਬੱਚੀ ਸੀ, ਅੱਛਾ, ਉਹ ਇੱਕੋ ਕੁੜੀ ਸੀ। ਇੱਕੋ ਕੁੜੀ। ਉਹ ਕੁੜੀ ਚਲ ਗਈ ਆਪਣੀ ਮਾਂ ਦੇ ਨਾਲ ਰਲ ਕੇ ਆਪਣੇ ਚਾਚੇ ਤਾਇਆਂ ਦੇ ਨਾਲ ਇੰਡੀਆ। ਆਹੋ ਤੇ ਤੁਰ ਗਏ। ਅੱਛਾ, ਐਸ ਤੇ ਚੰਨਨ ਸਿੰਘ ਫਿਰ ਮੁਹੰਮਦ ਅਬਦੁੱਲਾ ਬਣ ਕੇ ਇੱਥੇ ਰਹਿ ਗਿਆ। ਇੱਥੇ ਰਹਿ ਗਿਆ। ਲਓ ਜੀ, ਜ਼ਬਰਦਸਤ ਹੋ ਗਿਆ। ਅੱਛਾ, ਫਿਰ ਉਹਦੇ ਫਿਰ ਜਿਸ ਟਾਈਮ ਇੱਥੇ ਰਹਿ ਗਿਆ ਤੇ ਇੱਥੋਂ ਪਾਕਿਸਤਾਨ ਮੁਸਲਮਾਨ ਹੋ ਗਿਆ ਤੇ ਮੁਸਲਮਾਨ ਬੀਬੀ ਦੇ ਵਿੱਚੋਂ ਉਹਦੇ 4 ਪੁੱਤਰ ਹੋਏ। ਚਾਰ ਚਾਰ ਪੁੱਤਰ ਨੇ 6 ਪੁੱਤਰ ਸਨ। 6 ਦੋ ਪੁੱਤਰ। ਫੌਤ ਹੋ। ਅੱਛਾ, ਉਹਦੀ ਜ਼ਮੀਨ ਕਿੰਨੀ ਸੀ ਇਹ ਮੁਹੰਮਦ ਅਬਦੁੱਲਾ ਦੀ? ਉਸ ਵੇਲੇ ਇਹਨਾਂ ਦੀ ਜ਼ਮੀਨ ਸੀ 4 ਤੇ 8 ਮਰਬੇ। 8 ਮਰਬੇ। ਆ ਜਿਹਦੇ ਅੱਛਾ। ਵਿੱਚੋਂ ਉਹ 4 ਉਧਰ ਤੁਰ ਗਏ। ਆਸਾ ਸਿੰਘ ਨੂੰ। ਆਸਾ ਸਿੰਘ ਦੀ ਰਹਿ ਗਈ। ਅੱਛਾ ਅੱਛਾ। ਉਹ ਜੋ ਇੱਥੇ ਮੁਸਲਮਾਨ ਕਹਿੰਦੀ ਰਹਿ ਗਿਆ। ਆਸਾ ਸਿੰਘ ਮੁਸਲਮਾਨ ਹੋ ਗਿਆ ਸੀ ਨਾ। ਆਸਾ ਸਿੰਘ ਜਿਹੜਾ ਸੀ ਨਾ, ਹਾਂ ਵੀਰ ਸਿੰਘ ਦੇ ਤੁਰ ਗਿਆ ਨਾ, ਹਾਂ ਹਾਂ ਤੇ ਹਾਂ। ਆਸਾ ਸਿੰਘ ਰਹਿ ਗਿਆ ਇੱਥੇ। ਅੱਛਾ। ਉਹ ਮੁਸਲਮਾਨ ਹੋ ਗਿਆ ਇਹ ਅਬਦੁੱਲਾ ਦੇ ਨਾਲ। ਉਹਦੀ ਜ਼ਮੀਨ। ਅੱਛਾ, ਆਸਾ ਸਿੰਘ ਵੀ ਮੁਸਲਮਾਨ ਹੋ ਗਿਆ ਸੀ। ਆਹੋ। ਆਸਾ ਤੇ ਜਿਹੜਾ ਸੀ ਚੰਨਨ, ਇਨ ਦੋਵਾਂ ਦਾ ਆਪਸ ਚ ਕੀ ਰਿਸ਼ਤਾ ਸੀ? ਇਹ ਚਾਚਾ ਬਾਬੇ ਸਨ। ਚਾਚਾ ਭਤੀਜਾ ਸਨ। ਚਾਚਾ ਭਤੀਜਾ। ਅੱਛਾ, ਉਹ ਮੁੜ ਜਿਹੜਾ ਸੀ ਨਾ, ਉਹ ਆਸਾ ਸਿੰਘ, ਹਾਂਜੀ, ਉਹਨੇ 5 ਕਿੱਲੇ ਜ਼ਮੀਨ ਆਪਣੀ ਭੈਣ ਨੂੰ ਦੇ ਦਿੱਤੀ। ਆਪਣੀ ਧੀ ਬਣਾਈ ਜੀ, ਉਂਝੀ ਅੱਛਾ ਅੱਛਾ ਅੱਛਾ, ਉਹਨੂੰ ਦੇ ਦਿੱਤੀ। ਵਾਹ ਬਈ ਵਾਹ। ਹਾਂ। ਤੇ ਅੱਛਾ, ਬੱਚੇ ਰਹਿ ਗਏ 45 ਕਿੱਲੇ। ਹਾਂਜੀ ਹਾਂਜੀ। ਉਹ 45 ਕਿੱਲੇ ਜ਼ਮੀਨ ਜਿਹੜੀ ਸੀ ਨਾ, ਉਹ ਫਿਰ ਇਹਨਾਂ ਨੇ। ਅੱਛਾ, ਗੱਲ ਹੁੰਦੀ ਸੀ ਆਸਾ ਸਿੰਘ ਦੀ। ਹਾਂ। ਆਸਾ ਸਿੰਘ ਦੇ ਜਿਹੜੇ ਬੱਚੇ ਸਨ ਉਹ ਉਹਨਾਂ ਦੇ ਨਾਂ ਕੀ ਸਨ? ਆਸਾ ਸਿੰਘ ਦਾ ਕੋਈ ਵੀ ਨਹੀਂ ਸੀ। ਅੱਛਾ, ਉਹਦੀ ਔਲਾਦ ਕੋਈ ਨਹੀਂ ਸੀ ਹੈਗੀ। ਉਹਦੀ ਰਾਤ ਨਹੀਂ ਸੀ ਹੈ। ਅੱਛਾ 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 ਅੱਛਾ, ਠੀਕ ਹੈ। ਮੈਂ ਤਾਂ ਵੇਖਿਆ ਨਹੀਂ ਨਾ, ਅੱਛਾ, ਪਤਾ ਮੈਂ ਸਾਰੇ। ਜਿਸ ਟਾਈਮ ਉਹ ਇੱਥੇ ਰਹਿੰਦੇ ਰਹੇ ਨੇ ਸਰਦਾਰ, ਹਾਂ। ਉਹਨਾਂ ਦਾ ਆਪਸ ਦੇ ਵਿੱਚ ਮੇਲ ਵਰਤਨ ਕਿਸ ਤਰ੍ਹਾਂ ਸੀ? ਆਪਸ ਦੇ ਵਿੱਚ ਕਿਸ ਤਰ੍ਹਾਂ ਸੀ? ਆ ਪਛੂਆਂ ਦਾ ਬੜਾ ਵਧੀਆ ਮੇਲ ਜੇ। ਉਹ ਜਿਹੜਾ ਸੀ ਨਾ ਤਤਲੇ, ਹਾਂਜੀ ਆ ਤਤਲੇ ਨਾ ਪਿੰਡ, ਜੀ ਜੀ, ਮੰਨਿਆਂ ਦਾ ਪਿੰਡ ਤਤਲੇ। ਹਾਂਜੀ ਹਾਂਜੀ। ਇੱਥੇ ਲੰਬਰਦਾਰ ਸੀ ਅੱਛਾ ਜੀ, ਜਿਹੜਾ ਸੀ ਨਾ ਜਾਇਦਾਰ। ਉਹਨੂੰ ਪਰਿਓਂ ਇੱਕ ਬਦਮਾਸ਼ ਸੀ ਵੱਡਾ ਸਾਰਾ, ਅੱਛਾ ਜੀ, ਉਹ ਲੰਘਣ ਨਹੀਂ ਸੀ ਦਿੰਦਾ। ਉਹ ਆ ਗਿਆ, ਯਾਨੀ ਇੱਥੋਂ ਨਾ ਮਣੀ ਹੁੰਦਾ ਸੀ, ਮਣੀ ਸ਼ਰਾਬ ਦਾ ਠੇਕਾ ਹੁੰਦਾ। ਅੱਛਾ। ਉਹ ਉੱਥੋਂ ਨਾ ਉਹ ਜਿਹੜਾ ਸੀ, ਉਹ ਮੰਗੂ ਤਰਲਾ ਸੀ ਉਹਦਾ ਨਾਂ, ਮੰਗੂ ਤਰਲਾ। ਅੱਛਾ ਜੀ, ਉਹ ਮੰਗੂ ਤਰਲਾ ਉੱਥੋਂ ਉਹ ਜਾਇਦਾਰ ਨੂੰ ਨਾ ਨਹੀਂ ਚੱਲੇਗਾ ਪੁੱਲ ਤੋਂ, ਉਹਨੇ ਆਪਣਾ ਵੱਖਰਾ ਬਣਾਇਆ। ਉਹਨੇ ਜਾਇਦਾਰ ਨੂੰ ਨਾ ਪੁੱਲ ਆਪਣਾ ਵੱਖਰਾ ਬਣਾ ਲਿਆ। ਅੱਛਾ, ਉਹ ਮੰਗੂ ਤਰਲਾ ਆਇਆ ਇੱਥੋਂ, ਆ ਠੇਕਾ ਹੁੰਦਾ ਸੀ ਮਰੀ, ਅੱਛਾ ਜੀ, ਆ ਵੱਡੀ ਮਰੀ। ਅੱਛਾ, ਇਹ ਤੋਂ ਆ ਕੇ ਉਹਨੇ ਸ਼ਰਾਬ ਲਈ ਹੈ। ਸ਼ਰਾਬ ਲੈ ਕੇ ਨਾ ਤੇ ਆ ਮਾਂ ਯਾਰ ਸਾਰੋ ਇਹਦੇ ਖੋ ਕੇ ਨਾ ਇੰਝ ਤੇ ਸਿਰੇ ਬੰਨ ਲੈ। ਅੱਛਾ, ਸਿਰੇ ਬੰਨ ਕੇ ਨਾ ਇੱਥੋਂ ਦੇ ਨਾ ਆ ਕਰਤਾਰੋ ਜਾਣੀ ਹੈ। ਕਰਤਾਰੋ ਮੰਗਲ ਸਿੰਘ ਦੀ ਧੀ ਸੀ। ਅੱਛਾ, ਆ ਮਤਲਬ ਸ਼ਰਾਬ ਲਈ ਹੈ। ਆ ਸ਼ਰਾਬ, ਸ਼ਰਾਬ ਪੀ ਲਈ ਸੀ। ਸ਼ਰਾਬ ਪੀ ਲਈ। ਸ਼ਰਾਬ ਪੀ ਕੇ ਸਰੋਂ ਦੇ ਬਾਹਰ ਜਿਹੜੀ ਸਰੋਂ ਲੱਗੀ ਹੁੰਦੀ ਇੱਥੋਂ ਦੇ ਰਹਿਣ ਵਾਲਿਆਂ ਦੀ, ਇੱਥੋਂ ਦੇ ਰਹਿਣ ਤੇ ਕਿ ਤੈਨੂੰ ਸੁਣਾਈ ਨਹੀਂ ਸਾਰੀ। ਹਾਂਜੀ, ਭਈ ਇਹਨੂੰ
ਥੋੜੇ ਜਿਹੇ ਘਰ ਸਨ ਇੱਥੇ, ਹਾਂਜੀ। ਮੁਸਲਮਾਨਾਂ ਦੇ। ਇੱਥੇ ਮੁਸਲਮਾਨ ਵੀ ਰਹਿੰਦੇ ਸਨ ਤਾਰੇ ਵਾਲੇ? ਆਹੋ, ਮੁਸਲਮਾਨਾਂ ਦੇ ਕਿਹੜੇ ਕਿਹੜੇ ਘਰ ਸਨ? ਮੁਸਲਮਾਨ ਦੇ ਇੱਥੇ ਖੁਆਰੇ ਸਾਜੇ, ਖੁਆਰੇ ਜੱਟ ਸਨ? ਖੁਆਰੇ ਕਮੀਆਂ ਹੀ ਸਨ ਸਾਹਿਬ ਨਾਲ। ਅੱਛਾ ਅੱਛਾ। ਮਾਛੀ ਹੁੰਦੇ ਹਨ। ਮਾਛੀ? ਇੱਕ ਜੱਟ ਦੇ ਗਰਾਏ ਸਨ। ਜੱਟ ਗਰਾਏ ਸਨ? ਗਰਾਏ ਸਨ। ਉਹ ਮੁਸਲਮਾਨ ਸਨ? ਉਹ ਪਹਿਲੀ ਹਿੱਸੇ ਤੇ ਬੰਦੇ ਸਨ। ਅੱਛਾ ਆਪਣੀ ਮਾਰ ਕੇ ਨਹੀਂ ਸੀ, ਅੱਛਾ ਜੀ। ਹਿੱਸੇ ਤੇ ਪਹਿਲੀ ਬੰਦੇ ਸਨ। ਅੱਛਾ। ਉਹ ਜੋ ਉਹਨਾਂ ਨਾਲ ਵਰਤਦੇ ਵਰਤਾਂਦੇ। ਇਹ ਜਿਹੜੇ ਜੱਟ ਮੁਸਲਮਾਨ ਸਨ, ਇਹ ਸਿਆਲਕੋਟੋਂ ਆਤ ਨਹੀਂ ਸਨ ਆਏ? ਇਹ ਸਿਆਲਕੋਟ ਤੋਂ ਆਏ ਸਨ। ਲਓ ਜੀ ਇਹ ਗੱਲ ਕੀਤੀ ਹੈ ਉਹਨਾਂ ਨੇ। ਉਹਨਾਂ ਕਿਹਾ ਸਾਡੇ ਜਿਹੜੇ ਆ ਨਾ ਉਹ ਪਹਿਲੀ ਵਾਉਂਦੇ ਮਜ਼ਾਰੇ ਜਿਹੜੇ ਸਨ, ਸੀਰੀ ਕਹਿੰਦੇ ਨੇ, ਉਹਨਾਂ ਕਿਹਾ ਜੀ ਉਹ ਸਿਆਲਕੋਟੋਂ ਆਏ ਸਨ। ਹੈ ਉਹਨਾਂ ਦੇ ਨਾਂ ਦੱਸੋ ਕੀ ਕੀ ਸਨ? ਉਹਦਾ ਨਾਂ ਜਿਹੜਾ ਵੱਡਾ ਸੀ ਨਾ, ਹਾਂਜੀ ਹਾਂਜੀ, ਉਹਦਾ ਲਿਖ ਲਓ ਮਾਮਦੀਨ। ਇਮਾਮਦੀਨ? ਮਾਮਦੀਨ। ਅੱਛਾ। ਉਹ ਤੋਂ ਛੋਟੇ ਦਾ ਨਾਂ ਅਬਦੁੱਲਾ। ਅੱਛਾ ਜੀ। ਉਹ ਤੋਂ ਛੋਟੇ ਨਾਂ ਸ਼ਰੀਫ। ਅੱਛਾ ਜੀ। ਉਹ ਤੋਂ ਛੋਟੇ ਨਾਂ ਇਬਰਾਹਿਮ। ਅੱਛਾ ਅੱਛਾ ਅੱਛਾ। ਇਹ ਮੇਰੇ ਮਾਮੇ ਸਨ। ਅੱਛਾ ਅੱਛਾ ਅੱਛਾ, ਇਹ ਤੁਹਾਡੇ ਮਾਮੇ ਸਨ? ਮਾਮੇ ਸਨ। ਓਹੋ ਆ ਵੇਖੋ ਜੀ, ਹਜੇ ਤੱਕ ਉਹ ਸਰਦਾਰ ਹੋਣੀ ਨਹੀਂ ਭੁੱਲੇ। ਇਹ ਕਹਿੰਦੇ ਸਨ ਇਹ ਜਿਹੜੇ ਤੁਹਾਡੇ ਮਾਮੇ ਸਨ ਇਹ ਸਿਆਲਕੋਟ ਤੋਂ ਨਾਰਵਾਲ ਸਾਈਡ ਤੋਂ ਆਏ ਤੇ ਇਹਨਾਂ ਨੇ ਜਨਾਬ ਇੱਥੇ ਆ ਕੇ ਸਾਡੇ ਜਿਹੜੇ ਨੇ ਉਹ ਸੀਰੀ ਸਨ ਜ਼ਮੀਨ ਵਾਹੁੰਦੇ ਸਨ ਨਾਲ ਸਾਡੇ। ਜੀ। ਤੇ ਵੇਖ ਲਓ ਉਹ ਮੁਹੱਬਤ ਹਜੇ ਤੱਕ ਨਹੀਂ ਭੁੱਲੇ। ਕਹਿੰਦੇ ਬੰਦੇ ਬੜੇ ਚੰਗੇ ਸਨ। ਬੱਲੇ। ਹੈ ਜੇ ਚੰਗਾ ਵਰਤਾ ਰਿਹਾ ਤੇ ਸਿੱਖ ਵੀ ਤਾਰੀਫ ਕਰਨ ਦੇ ਆ, ਹੈ ਤੇ ਜੇ ਵਰਤਾ ਹੀ ਮਾੜਾ ਹੋਇਆ ਹੁੰਦਾ ਤੇ ਕਦੀ ਵੀ ਨਾ ਭਾਜੀ ਯਾਦ ਕਰਦੇ। 76 ਸਾਲ ਹੋ ਗਏ ਨੇ ਹਜੇ ਤੱਕ ਉਹ, ਮਤਲਬ ਤੁਹਾਡੇ ਮਾਮਿਆਂ ਦੀ ਦਿਲ ਦੇ ਵਿੱਚ, ਉਹਨਾਂ ਦੇ ਦਿਲ 'ਚ ਮੁਹੱਬਤ ਹੈ। ਮੈਂ ਨਾ ਜਿਸ ਤਰ੍ਹਾਂ ਜਿਵੇਂ ਭਰਾਵਾਂ ਨਾ ਉੱਤੇ। ਅੱਛਾ। ਇਹਦੇ ਸੱਕੇ ਸਨ। ਅੱਛਾ। ਬੜੇ ਬਹੁਤ ਪਿਆਰ ਕਰਦੇ। ਹਾਂ 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 ਹਾਂ। ਤੇ ਉਹ ਜਰਾ ਨਾਂ ਆਪਣਾ ਦੱਸੋ ਹਾਂ, ਕਿਸ ਤਰ੍ਹਾਂ ਕਰਕੇ ਉਹ ਕੋ ਸਰਦਾਰਾਂ ਦੇ ਨਾਲ ਉਹਨਾਂ ਦਾ ਵਕਤ ਗੁਜ਼ਰਿਆ? ਉਹ ਇਹ ਕੰਮ ਹੋਇਆ ਜੇ। ਹਾਂਜੀ। ਐਸੇ ਸਾਂ ਨਹੀਂ ਤੇ ਮੋਚੀ ਆੜੇ ਪੱਟੀਆਂ ਚੋਈਆਂ ਜਾਏ। ਹਾਂਜੀ। ਇਹਨਾਂ ਰਿਸ਼ਤਾ ਨਹੀਂ ਸੀ ਕੋਈ ਦਿੰਦਾ। ਪੱਟੀਆਂ ਨੂੰ ਜੋਈਆਂ ਵਾਲਿਆਂ ਨੂੰ? ਆਹੋ। ਅੱਛਾ ਜੀ। ਇਹ ਰਿਸ਼ਤਾ ਨੂੰ ਕੋਈ ਨਹੀਂ ਦਿੰਦਾ। ਅੱਛਾ ਜੀ। ਇਹ ਐਸੇ ਸਾਡੇ ਕੋਲ ਆਇਆ। ਅੱਛਾ ਜੀ। ਜਿਹੜੇ ਸਾਡੇ ਕੋਲ ਨੇ ਮੋਚੀ। ਅੱਛਾ ਜੀ। ਇਹਨੇ ਆਖਿਆ ਜੇ ਆਖੋ ਹਾਂ ਤੇ ਤੁਹਾਡਾ ਰਿਸ਼ਤਾ ਇੱਥੇ ਕਰਾ ਦੀ ਅੱਛਾ ਜੀ। ਪੱਟੀਆਂ ਦੇ ਨਾਲ। ਅੱਛਾ ਜੀ। ਮੈਂ ਆਖਿਆ ਉਦੋਂ ਮੈਂ ਇਕੱਲਾ ਪਿਓ ਤੇ ਫੌਤ ਹੋ ਗਿਆ। ਅੱਛਾ ਜੀ। ਮੈਂ ਆਖਿਆ ਕਰਾ ਦੇ ਯਾਰ। ਅੱਛਾ ਜੀ। ਕਰਾ ਦੇ। ਉਹ ਉੱਥੇ ਗਿਆ, ਉਹਨੇ ਪੱਟੀਆਂ ਨੂੰ ਆਖਿਆ। ਉਹ ਪੱਟੀ ਜਿਹੜੇ ਸਨ ਉਹਨਾਂ ਦਾ ਸ਼ਰੀਕਾ ਤਕੜਾ ਸੀ। ਅੱਛਾ ਜੀ। ਸ਼ਰੀਕਾ ਤਕੜਾ ਸੀ। ਉਹ ਨਾ ਜ਼ਮੀਨ ਵਾਲਾ ਤਾਂ ਕਹਿੰਦਾ ਉਹ ਤੇ ਇਹ ਮੈਨੂੰ ਆਂਦਾ ਵੀ ਗੱਲ ਆਈ, ਗੱਲ ਬਿਗੜੀ ਚਿੜੀ ਆ। ਮੈਂ ਕਿਹਾ ਖੈਰੇ ਮੈਂ ਵੀ ਗੱਭਰੂ ਸਾਂ। ਅੱਛਾ। ਜਾਨ ਵੈਸੇ ਵੀ ਚੰਗੀ ਸੀ। ਹਾਂਜੀ। ਮੈਂ ਬਲ ਚਾੜ ਲਈ। ਅੱਛਾ। ਤੇ ਮੈਂ ਆਖਿਆ ਵੀ ਉਹਨਾਂ ਨੂੰ ਆਖੀ ਲੈ ਕੇ ਨਾ ਆਪਣੀ ਹੰਡਾਈ ਅੱਛਾ। ਤੇ ਆ ਜਾਣ ਆਪਣੀ ਜ਼ਮੀਨ ਨਾਲ। ਅੱਛਾ। ਮੈਂ ਇੱਥੋਂ ਜੂੰ ਚੱਲ ਆਈ। ਅੱਛਾ ਜੀ। ਇੱਥੋਂ ਲੰਘ ਕੇ ਨਾ ਮੈਂ ਉੱਥੇ ਜੂਆਂ ਦੇ ਉੱਥੇ ਚਲਾ ਗਿਆ। ਅੱਛਾ ਜੀ। ਉੱਥੇ ਜਾ ਕੇ ਗੱਡ ਕੇ ਨਾ ਬਲਮ ਅੱਛਾ। ਤੇ ਮੈਂ ਉੱਥੇ ਖਲੋ। ਵਾਹ। ਉੱਥੋਂ ਇਹ ਵੀ ਆ ਗਏ। ਅੱਛਾ। ਇਹ ਪੱਟੀ ਜਿਹੜੇ ਸਨ। ਅੱਛਾ ਜੀ। ਇਹ ਉਹਨੇ ਕੀਤਾ, ਉਹ ਮੁੰਡੇ ਤੋਂ ਬੈਠੇ ਉਹਦਾ ਸੂਬੇ ਤੇ ਖੜਾ ਰਹੇ। ਅੱਛਾ। ਆਪ ਆਇਆ ਉਹ ਮੁੰਡਾ ਪਰਾਉਣਿਆ। ਮੈਂ ਕਿਹਾ ਹਾਂਜੀ ਤੂੰ ਸਾਡਾ ਵੀ ਪਰਾਉਣਾ, ਇਹਨਾਂ ਦਾ ਵੀ ਪਰਾਉਣਾ ਅੱਛਾ। ਤੇ ਤੂੰ ਇਹ ਕੰਮ ਨਾ ਕਰ। ਅੱਛਾ। ਮੈਂ ਕਿਹਾ ਗੱਲ ਇਹ ਵੇ ਤੇਰੇ ਮੈਂ ਸਹੀ ਗੱਲ ਕਰਨਾ। ਆਪਣੀ ਮਾਂ ਦੀ ਸਲਾਮ ਦਿੰਦਾ ਸੀ। ਜੇ ਤੇ ਜ਼ਮੀਨ ਤੇ ਮੈਂ ਉੱਠ ਕੇ ਤੁਰ ਜਾਣਾ। ਅੱਛਾ। ਤੇ ਜੇ ਜ਼ਮੀਨ ਇਹਨਾਂ ਦੀ ਹੈ ਹਾਂਜੀ। ਤੇ ਬਹੁਣਾ ਧੱਕੇ ਨਾਲ ਅੱਛਾ। ਤੇ ਫਿਰ ਆ ਜਾ। ਤੇ ਜ਼ਮੀਨ ਤੇ ਧੱਕੇ ਨਾਲ ਮੰਨਦਾ ਸੀ। ਉਹ ਅੱਲਾ ਬੇਲੀ ਉਹ ਮੁੰਡਾ ਜਾਨ ਉਹ ਸੂਏ ਦੇ ਉੱਤੇ ਉਹ ਤਾਂ ਜਿਉਂ ਨਿਕਲਿਆ ਹੀ ਮੁੰਡਿਆਂ ਨੂੰ ਨਿਕਲ ਜੋ ਕੰਮ ਖਰਾਬ ਹੋ ਗਿਆ। ਅੱਛਾ। ਉਹ ਤਾਂ ਸਾਂਝਾ ਪੈਲੀ ਆਪਣੀ ਵਾਲੀ ਅੱਛਾ। ਜਿਨ੍ਹਾਂ ਦੀ ਜ਼ਮੀਨ ਸੋਨਾ ਵਾਲੀ ਹਾਂਜੀ। ਉਹ ਜੀ ਐਸਾ ਮੁੜੋ ਜ਼ਮੀਨ ਮੈਂ ਬਵਾਈ ਉਹਨਾਂ ਨੂੰ ਵਾਈ ਪੱਟੀਆਂ ਨੂੰ। ਅੱਛਾ। ਉਹ ਜਦੋਂ ਪੱਟੀਆਂ ਨੂੰ ਜ਼ਮੀਨ ਬਵਾਈ ਤੇ ਮੁੜ ਇਹ ਜਿਹਾ ਕਰਾਂਗਾ ਹੁਣ ਬਾਈ ਹੁਣ ਉਹ ਰਿਸ਼ਤੇਦਾਰੀ ਦੀ ਫਿਰ ਗੱਲ ਆ ਗਈ। ਅੱਛਾ। ਤੇ ਮੈਨੂੰ ਆਖਣ ਲੱਗਾ ਵੀ ਹੁਣ ਕੀ ਕਰਨਾ। ਮੈਂ ਆਖਿਆ ਵੀ ਗੱਲ ਇਹ ਵੀ ਰਿਸ਼ਤਾ ਮੈਂ ਲੈ ਲੈਣਾ। ਅੱਛਾ। ਜੇ ਕੱਲ੍ਹ ਨੂੰ ਗੱਲ ਹੋਵੇ ਹਾਂਜੀ। ਉਹ ਕਹਿੰਦਾ ਮੈਂ ਜ਼ਿੰਮੇਵਾਰ। ਅੱਛਾ। ਉਹ ਮੇਰੇ ਪਰ ਪੁੱਤਰ ਨੂੰ ਆਖਣ ਲੱਗਾ ਮੈਂ ਕਿਹਾ ਮੇਰਾ ਪੁੱਤਰ ਆਖਾਂਗਾ ਮੈਂ ਰਿਸ਼ਤਾ ਦੇ ਲੋ ਜੀ। ਉਹਨਾਂ ਨੂੰ ਪੱਟੀਆਂ ਦੀ ਧੀ
ਮੇਰੀ ਨੂੰ ਬੜੇ ਕੰਮ ਹੋਏ ਨੇ ਉਦੋਂ ਤੇ ਉਹਦਾ ਕਰਮ ਸੀ ਮੇਰੇ 'ਚ ਵੀ ਜੁਰਤ ਸੀ ਤਾਕਤ ਸੀ ਜੇ ਚੰਗੀ ਖੁਰਾਕ ਖਾਦੀ ਤੇ ਤਾਂ ਦੀ ਤਲੇ ਫਿਰਦੇ ਜੇ ਹਾਂ ਮੈਂ ਕਿਹਾ ਤੁਸੀਂ ਚੰਗੀ ਖੁਰਾਕ ਖਾਦੀ ਹੈ ਤੇ ਤਾਂ ਤੇ ਹਜੇ ਕਾਇਮ ਜੇ ਤੇ ਆਹੋ ਨਹੀਂ ਤੇ- ਰਾਗ ਤੇ ਬੜੇ ਗਏ ਆਹੋ ਕਿ ਉਹ ਖਾਦੇ ਖੁੱਲੇ ਅੱਛਾ ਆਏ ਪੜ ਕੇ ਤੇ ਖਾਈ ਜਾਣੇ ਦਿਹਾੜੀ 'ਚ ਕਿੰਨਾ ਕੁ ਘਿਓ ਖਾ ਲੈਂਦੇ ਸਾਜੇ ਘਿਓ ਹਾਂਜੀ ਤਕਰੀਬਨ ਮੈਂ ਆ ਸਿਰ 3 ਪਾ ਅੱਛਾ ਖਾ ਛੱਡਦਾ ਡੇਲੀ ਰੋਜ਼ਾਨਾ ਵਾਹ ਬਈ ਤੇ ਵਾਹ ਦੁੱਧ ਪੀਣਾ ਰੱਜ ਕੇ ਅੱਛਾ ਜਿੰਨਾ ਪੀਤਾ ਜਾਣਾ ਅੱਛਾ ਪਰਵਾਹ ਹੀ ਨਹੀਂ ਸੀ ਪਰ 2 ਮਣ 2.5 ਮਣ ਵਜ਼ਨ ਸੀ ਨਾ ਹਾਂਜੀ ਇਹ ਮੈਂ ਇੰਜ ਫੜ ਕੇ ਚੁੱਕ ਲੈਂਦੇ ਸੀ ਸਿਰ ਤੇ ਆਪੇ ਹੱਥਾਂ ਨਾਲ ਫੜ ਕੇ ਵਾਹ ਬਈ ਵਾਹ ਵਾਹ ਬਈ ਪਰਵਾਹ ਹੀ ਨਹੀਂ ਸੀ ਤੁਹਾਡੀ ਸ਼ਾਦੀ ਕਿੱਥੇ ਕਿਹੜੀ ਬਰਾਦਰੀ ਵੱਲ ਹੋਈ ਫਿਰ ਮੇਰੀ ਸ਼ਾਦੀ ਇਹ ਮੇਰਾ ਵੱਡਾ ਮਾਮਾ ਜਿਹੜਾ ਸੀ ਨਾ ਮਾਮਦੀਨ ਹਾਂਜੀ ਉਹਦੀ ਧੀ ਅੱਛਾ ਉਹ ਹੈ ਮੇਰੀ ਸ਼ਾਦੀ ਅੱਛਾ ਵੱਡੇ ਮਾਮ ਸਕੂਲ ਪੜ੍ਹੇ ਹੋ ਮੈਂ ਹਾਂਜੀ 10 ਤੁਸੀਂ 10 ਕੀਤੀਆਂ ਹੈ? ਉਸ ਵਕਤ ਦੀਆਂ 10 ਕੀਤੀਆਂ ਨੇ ਉਹ ਤੁਹਾਡਾ ਭਲਾ ਹੋ ਜਾਏ ਤੁਹਾਡੇ ਪੰਜਵੀਂ ਕਿੱਥੇ ਕੀ ਚੌਥੀ ਕਿੱਥੋਂ ਕੀਤੀ ਹੈ ਹਰਦੇਵਾਂ ਤੋਂ ਲਿਆਕਤ ਸਕੂਲ ਉਦੋਂ ਪਹਿਲੇ ਸਾਲ ਬਣਿਆ ਸੀ ਸ਼ੇਖ ਲਿਆਕਤ ਸਕੂਲ ਇਹਦੇ ਚ 10ਵੀਂ ਚ ਗਿਆ ਸ਼ੁਰੂ 'ਚ ਕਿੱਥੇ ਦਾਖਲ ਹੋਏ ਸੀ ਸ਼ੁਰੂ ਐਸੇ ਨਹੀਂ ਹਰਦੇ ਇੱਥੇ ਤੁਹਾਡਾ ਜਮਾਤੀ ਕਿਹੜਾ ਕਿਹੜਾ ਹੁੰਦਾ ਸੀ ਐਸੇ ਮੇਰਾ ਜਮਾਤੀ ਐਸ ਵੇਲੇ ਇੱਕ ਆਲਮ ਰਾਈ ਅੱਛਾ ਜੀ ਤੇ ਇੱਕ ਚਚਰੀ ਹੈ ਮੁੰਡਾ ਹੈ। ਉਹ ਚਚਰੀ ਹੁਣ ਮੈਨੂੰ ਫੋਨ ਕਰਦਾ ਰਹਿੰਦਾ ਅੱਛਾ ਇੱਕ ਉਹ ਮੇਰਾ ਜਮਾਤੀ ਅੱਛਾ ਜੀ ਇਹ ਤੋਂ ਕੋਈ ਚੁਣਦੇ ਆ ਮਰੀਆਂ ਨਹੀਂ ਪਰ ਉਹ ਪਿੰਡ ਜਿਹੜੇ ਨੇ ਉਸ ਦਾ ਨੂਰ ਸਮਾਨ ਸੀ ਇੱਕ ਉਹ ਲੰਬਰਦਾਰ ਇਹ ਦਾ ਮਾਇਆ ਮੌਜੋ ਕਹਿੰਦਾ ਅੱਛਾ ਮੌਜਾਂ ਪਰ ਪਿੰਡ ਕਿਹੜਾ ਮਰੀਦ ਕੇ ਮੌਜਾਂ ਦੇ ਨਾਲ ਪਿੰਡੇ ਉਸ ਦਾ ਇਹ ਸੀ ਸੂਰ ਨੂਰ ਸਮਾਨ ਇਹ ਸਨ ਮੇਰੇ ਜਮਾਤੀ ਤੁਹਾਡੇ ਜਮਾਤੀਆਂ 'ਚ ਹਜੇ ਕੋਈ ਜਿੰਦਾ ਵੀ ਹੈ ਇੱਕ ਤੁਹਾਨੂੰ ਜਿਹੜਾ ਫੋਨ ਕਰਦਾ ਤਤਲੇ ਵਾਲਾ ਜਿੰਦਾ ਹੈ ਆਹੋ ਅੱਛਾ ਉਹ ਨਾਲ ਮੇਰੇ ਜਾਂਦਾ ਰਿਹਾ ਉਹ ਜੋ ਇਹ ਨਾ ਮੇਰੀ ਉਮਰ ਚੰਗਾ ਨਹੀਂ ਛੋਟੇ ਦੀ ਉਮਰ ਉਹ ਅੱਛਾ ਨਾਲ ਮੇਰੇ ਪੜ੍ਹਦੇ ਰਹੇ ਨੇ ਅੱਛਾ ਅੱਛਾ ਕਿਉਂਕਿ ਮੈਂ ਵੱਡਾ ਹੋ ਕੇ ਪੜ੍ਹਨ ਲੱਗਾ ਤੁਹਾਡੇ ਮਾਸਟਰ ਕਿਹੜੇ ਸਨ ਉਹ ਸਿਰ ਹਾਂਜੀ ਯਾਰ ਜ਼ਿਹਨ ਚ ਨਹੀਂ ਆਉਂਦੇ ਉਹ ਮੇਰੇ ਜ਼ਿਹਨ ਚ ਨਹੀਂ ਆਉਂਦੇ ਅੱਛਾ ਤੁਹਾਡੇ ਨਾਲ ਸਿੱਖਾਂ ਦੇ ਮੁੰਡੇ ਕਿਹੜੇ ਕਿਹੜੇ ਸਨ ਕਿ ਖੱਤਰੀਆਂ ਦੇ ਮਹਿੰਦਰ ਅੱਛਾ ਜੀ ਸੰਦੋਖਾ ਸਿੰਘ ਅੱਛਾ ਜੀ ਤੇ ਕਰਤਾਰ ਸਿੰਘ ਯਾਰ ਹੋਰ ਇਹ ਤੁਹਾਡੇ ਜਮਾਤੀ ਸਨ ਨਹੀਂ ਹਾਂਜੀ ਇਹ ਉਹ ਮੇਰੇ ਨਾਲ ਸਨ ਉਦੋਂ ਪੜ੍ਹਦੇ ਹੁੰਦੇ ਸਨ ਹਾਂ। ਅੱਛਾ 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 ਤੁਹਾਡੇ ਉਸ ਵਕਤ ਸਕੂਲ 'ਚ ਪੜ੍ਹਦੇ ਹੁੰਦੇ ਆ ਸਨ ਪੜ੍ਹਦੇ ਤੇ ਫਿਰ ਅੱਗੇ 6ਵੀਂ 'ਚ ਕਿੱਥੇ ਗਏ ਤੁਸੀਂ ਚੌਥੀ ਇੱਥੋਂ ਪਾਸ ਕੀਤੀ ਹਰਦੇਵਾਂ ਤੋਂ ਇਹ ਤੋਂ ਕਰਕੇ ਨੇ 4 ਹਾਂਜੀ ਹਰਿਆਣਾ ਤੋਂ ਤਾਂ ਪਰਾਂ ਸਕੂਲ ਹੁੰਦਾ ਸੀ ਪਹਾੜ ਪਾਸੇ ਆ ਹਾਂਜੀ ਪਰਾਂ ਪਹਾੜ ਪਾਸੇ ਨਾ, ਉਹ ਛੱਪੜ ਦੇ ਉੱਤੇ ਆ ਛੱਪੜ ਦੇ ਉਤਲੇ ਪਾਸੇ ਉਧਰ ਪਾਸੇ ਉਧਰੋਂ ਹੋ ਕੇ ਆਇਆ ਮੈਂ ਉਹ ਤੇ ਉਹਦਾ ਹਾਂਜੀ ਇਹ ਤੋਂ ਮਰ ਪੜ ਕੇ ਨਾ ਇਹ 5 ਜਮਾਤਾਂ ਪੜ ਕੇ ਤੇ ਫਿਰ ਗਿਆ ਸਾਂ ਉੱਥੇ ਅੰਮੋ ਕੇ ਅੰਮੋ ਕੇ ਕਿਹੜੇ ਕਿਹੜੇ ਤੁਹਾਡੇ ਸਰਦਾਰ ਜਮਾਤੀ ਹੁੰਦੇ ਸਨ ਯਾਰ ਹੁਣ ਨਹੀਂ ਗੱਲ ਰਹੀ ਅੱਛਾ ਮਾਸਟਰ ਕਿਹੜੇ ਕਿਹੜੇ ਹੁੰਦੇ ਸਨ ਹੈਂ? ਅੰਮੋ ਕੇ ਮਾਸਟਰ ਕਿਹੜੇ ਕਿਹੜੇ ਪੜਾਉਂਦੇ ਸਨ ਤੁਹਾਨੂੰ ਉਹ ਮਾਸਟਰ ਹੁਣ ਇੰਨੀ ਚਿਰ ਹੋ ਗਿਆ ਸੀ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਤੁਹਾਡਾ ਹੋਇਆ ਸੀ ਮਾਮੇ ਵੱਲ ਹਾਂ, ਨਿਉਂਦਰਾ ਕਿੰਨਾ ਕੁ ਇਕੱਠਾ ਹੋਇਆ ਸੀ ਉਹ ਨਹੀਂ ਹੁੰਦਾ ਤੇ ਬੱਚੇ ਦਾ ਇਕੱਠਾ ਕਿੰਨਾ ਕੁ ਮੇਰਾ ਖਿਆਲ ਹੈ 25-30 ਰੁਪਏ ਹੋ ਗਿਆ ਹੋਣਾ ਨਹੀਂ 50-60 ਦਾ 50-60 ਰੁਪਏ ਹੋ ਗਿਆ ਸੀ ਨਿਉਂਦਰਾ ਤੇ ਉਹਦੇ ਵਿੱਚੋਂ ਸਾਰੇ ਆਪ ਰੱਖ ਲਏ ਸੀ ਕਿ ਕੁਛ ਜਿਹੜੇ ਸਨ ਤੇ ਵੱਧ ਤੋਂ ਵੱਧ ਨਿਉਂਦਰਾ ਕਿਹਨੇ ਪਾਇਆ ਸੀ ਇਹ ਦੱਸਣ ਪਤਾ ਲੱਗ ਜਾਏਗਾ ਅੱਜ ਫਜਲ ਕਿੰਨਾ ਕੁ ਪਾਇਆ ਸੀ ਫਜਲ ਕਰਾ ਨਹੀਂ ਹੁੰਦਾ ਉਹਨੇ ਪਾਇਆ ਸੀ ਉਹਨੂੰ ਪਾਏ ਨਾ ਕਿਤੇ ਬੜੀਆ ਤੇ ਕੋਈ 10 ਰੁਪਏ ਪਾ ਦਿੰਦਾ 10 ਰੁਪਏ ਤੇ ਜਿਹੜਾ ਕੋਈ 20 ਮਰੱਬਿਆਂ ਵਾਲਾ ਜਿਹੜਾ ਨਾ ਜੀ ਉਹ ਪਾਉਂਦਾ ਹੁੰਦਾ ਸੀ ਉਸ ਵਕਤ 10 ਰੁਪਏ ਹੁਣ ਪਾਉਂਦੇ ਨੇ ਉਦੋਂ ਪੈਸੇ ਨੂੰ ਪੁੱਛਦੇ ਕੋਈ ਨਹੀਂ ਅੱਛਾ ਤੇ ਜਦੋਂ ਫਿਰ ਤੁਸੀਂ ਆਪਣੀ ਬੇਗਮ ਨੂੰ ਵਿਆਹ ਤੇ ਅੰਗੂਠੀ ਪਾਈ ਕਿ ਮੰਗਣੀ ਤੇ ਅੰਗੂਠੀ ਪਾਈ ਸੀ ਵਿਆਹ ਤੇ ਅੰਗੂਠੀ ਆਪਣੀ ਬੇਗਮ ਨੂੰ ਪਾਈ ਕਿ ਮੰਗਣੀ ਤੇ ਪਾਈ ਸੀ ਉਦੋਂ ਮੋਏ ਦਾ ਕਰਦੇ ਨੇ ਵਿਆਹ ਕਰਦੇ ਤਾਂ 4 ਮੰਜੀਆਂ ਦਿੱਤੀਆਂ 4 ਵਾਰ ਅੰਗੂਠੀ ਨਹੀਂ ਪਾਈ
ਅੰਗੂਠੀ ਕਿਤੇ ਮੰਗਣੀ ਤੇ ਕੀ ਪਾਇਆ ਸੀ ਤੁਹਾਨੂੰ? ਮੰਗਣੀ ਦਾ ਵੀ ਕੁਝ ਵੀ ਨਹੀਂ, ਜਦੋਂ ਮੰਗਣੀ ਹੋ ਗਈ ਨਾ ਹਾਂ ਉਦੋਂ ਸਲਾਮ ਅਲੈਕੁਮ ਵਾਲੇਕੁਮ ਸਲਾਮ। ਅੱਛਾ, ਤੁਸੀਂ ਆਪਣੇ ਘਰ ਜੋ ਅਸੀਂ ਆਪਣੇ ਲੈਣਾ ਦੇਣਾ ਕੁਝ ਵੀ ਨਹੀਂ, ਕੋਈ ਨਾ। ਉਂਝ ਹੀ ਗੱਲ ਬਤੀ ਸਾਰਾ ਕੰਮ ਹੋ ਜਾਣਾ। ਤੇ ਮੇਰੇ ਜਿਹੜਾ ਸਾਲਾ ਸੀ ਨਾ ਆਹੋ, ਉਹ ਸਟੇਸ਼ਨ ਮਾਸਟਰ ਸੀ, ਅੱਛਾ ਅੱਛਾ ਬਾਉ ਕਸ਼ੀਦ ਉਹਨੂੰ ਆਂਦੇ ਸਨ, ਅੱਛਾ ਜੀ। ਉਹ ਸਟੇਸ਼ਨ ਮਾਸਟਰ ਸੀ। ਇਹ ਕਿਹੜੀ ਜਗ੍ਹਾ ਡਿਊਟੀ ਸੀ ਉਹਦੀ? ਉਹਦੀ ਡਿਊਟੀ ਆ ਤੋੜੀ ਪਿੰਡੀ ਤੱਕ। ਅੱਛਾ ਅੱਛਾ, ਠੀਕ ਹੈ, ਹਾਂ। ਸਹੀ ਹੈ। ਉਹ ਤੇ ਕੱਖ ਲਿਆ ਕੇ ਰੱਖੋ। ਉਹ ਹੁਣ ਤੇ ਨਹੀਂ ਕੰਮ ਕਰਦਾ ਕਿਉਂਕਿ ਉਮਰ ਵਿੱਚ ਇੱਕ ਹੋ ਗਈ। ਹਾਂਜੀ, ਤੇ ਬੇਗਮ ਨੂੰ ਤੋਹਫਾ ਕਿਹੜਾ ਦਿੱਤਾ ਸਾਜੇ? ਮੈਂ ਉਹਨੂੰ ਤਾਂ ਉਹ ਕਰ ਕਿਉਂ ਵਿਆਹ ਨਹੀਂ ਸੀ ਕਰਾਇਆ ਉਹਨੇ ਤੁਹਾਡੇ ਨਾਲ? ਮੈਂ ਮੇਰੇ ਖਿਆਲ 500 ਬੜੀ ਹੈ 700-800 ਰੁਪਏ। ਨਹੀਂ, ਉਹਨੂੰ ਬੇਗਮ ਨੂੰ ਤੋਹਫਾ ਦਿੱਤਾ ਆਪਣੀ ਘਰ ਵਾਲੀ ਨੂੰ? ਆਹੋ 50 ਰੁਪਏ ਨਿਉਂਦਰਾ ਉਹ ਇਕੱਠਾ ਹੋਇਆ। ਉਹ ਨਾ ਮੇਰੇ ਬਹੁਤ ਜੈਸੇ ਪੈਸੇ ਅੱਛਾ ਰੱਖੇ ਜਾਂ ਸੱਜਣਾ ਬੇਲੀਆਂ ਦੇ ਨਾਲ ਚੂ ਅੱਛਾ ਅੱਛਾ ਤੇ ਪੈਸੇ ਇੱਦਾਂ ਉਸ ਮੇਰੇ ਸੋਹਣੇ ਦਾ ਕਰਮ ਸੀ। ਹਾਂਜੀ ਉਹ ਹਾਂਜੀ, ਜਿਹਨੂੰ ਫੂਕ ਮਾਰਦਾ ਸੀ ਨਾ ਉਹ ਚੱਲਦਾ ਆਰਾਮ ਦੇ ਦਿੰਦਾ। ਉਹ ਬੋਝੇ ਬਾਇਆ ਹੈ ਜਿਹਨੂੰ ਫੂਕ ਮਾਰਨਾ ਤੂੰ ਬਿਮਾਰ ਹੈ, ਬੁਖਾਰ ਹੈ ਤੈਨੂੰ, ਤੇਰਾ ਨਹੀਂ ਲੈਂਦਾ ਤੇ ਤੂੰ ਮੇਰੇ ਕੋਲ ਆ ਗਿਆ, ਮੈਂ ਤਾਂ ਮਰ ਗਿਆ। ਉਹ ਮੈਂ ਪੈਸੇ ਜੋੜੇ ਸਨ, ਉਹ ਸਾਰੇ ਦਮਾਂ ਦੇ ਪੈਸੇ ਜਿਹੜੇ ਤੁਸੀਂ ਬੇਗਮ ਨੂੰ ਦੇ ਦਿੱਤੇ? ਉਹ ਬੇਗਮ ਨੂੰ ਦਿੱਤੇ। ਉਹ ਨਹੀਂ, ਉਹ ਡਰਦੇ ਦਿੱਤੇ ਹੋਣੇ ਬੇਗਮ ਨੇ ਕਿਤੇ ਉਲਟਾ ਦਮ ਕਰਦੇ ਤੁਹਾਨੂੰ? ਉਹ ਜਿਹੜੇ ਦਮ ਕਰਦਾ ਨਾ ਉਹ ਮੈਨੂੰ ਪੈਸੇ ਦਿੰਦੇ ਸਨ। ਉਹਨਾਂ ਅਗਨਾ ਜਨਾਬ ਕੋਲਾ ਨਾਰੋ ਕੋਨੀ ਬਦੂੰਗਾ ਸਲਾਮ ਅਲਾ ਇਬਰਾਹੀਮ ਅਲਾ ਜ਼ਕੀਦੁਨ ਕਾਸਰੀਨ। ਇਹ ਮੈਂ ਪੜ੍ਹ ਕੇ ਫੂਕ ਮਾਰ ਮਾਸ਼ਾਅੱਲਾ, ਬੁਖਾਰ ਲੱਗ ਅੱਲਾਹ ਬੁਖਾਰ ਲੱਗ ਜਾਣਾ। ਇਹ ਦੇ ਹਰ ਨਾਮਲ ਅੱਲਾ ਕੇ ਦੇ ਨਾਲ ਕਰਮ ਹੀ ਲਾ ਕਰ ਜਾਣੀ। ਦੇਣਾ। ਇਹ ਨਹੀਂ, ਜਾਨੋ ਇਹ ਆਇਤ ਮੁਬਾਰਕ ਹੈ ਨਾ ਜੀ, ਇਹ ਤਾਂ ਕੁਰਾਨ ਪਾਕ ਦੀ ਆਇਤ ਹੈ ਜਿਹੜੀ ਪੜ੍ਹਦੇ ਪਏ ਨੇ। ਅੱਛਾ, ਗੱਲ ਇਹ ਆ ਵਿਆਹ ਤੁਹਾਡਾ ਹੋ ਗਿਆ, ਸਲਾਮੀ ਤੁਸੀਂ ਦੇ ਦਿੱਤੀ, 500 ਰੁਪਇਆ ਬੇਗਮ ਨੂੰ ਦਿੱਤਾ, ਹਾਂਜੀ, ਤੇ ਬੇਗਮ ਨੇ ਤੁਹਾਨੂੰ ਕੀ ਦਿੱਤਾ? ਬੇਗਮ ਨੇ ਮੈਨੂੰ ਕੁਝ ਵੀ ਨਹੀਂ ਕੁਝ ਨਹੀਂ। ਗਾਨਾ ਗੁਨਾ ਕਹਿੰਦੇ ਵਿਆਹ ਤੇ ਬੰਨਦੇ ਹੁੰਦੇ ਸਨ। ਉਹਦੇ ਸਾਡੇ ਗਾਣੇ ਗੁਣੇ ਕੋਈ ਨਹੀਂ ਜਾਣੇ। ਹਾਂ, ਹੁਣ ਤਾਂ ਨਾ ਬਣ ਕੇ ਮੈਨੂੰ ਖਿਡਾਉਣੇ ਗਾਣੇ, ਆਹੋ ਆਹੋ, ਉਹਦੇ ਕੋਈ ਨਹੀਂ। ਤੁਹਾਡੇ ਕਿਸੇ ਨੇ ਨਹੀਂ ਗਾਨਾ ਬੰਨਿਆ? ਨਾ ਕੋਈ ਗਾਣਾ ਗੁਣਾ ਨਾ ਖੇਡਣ ਦਾ ਕੰਮ। ਅੱਛਾ, ਉਦੋਂ ਬੰਨਦੇ ਹੈਗੇ ਸਨ ਉਂਝ? ਆਓ ਬੰਦੇ ਸਨ ਲੋਕ ਅੱਛਾ ਤੇ ਅਸਾਂ ਨਹੀਂ ਪਤਾ। ਅੱਛਾ ਅੱਛਾ, ਕਿਹੜੀ ਕਿਹੜੀ ਰਸਮ ਹੁੰਦੀ ਸੀ ਉਸ ਵਕਤ? ਜਿਸ ਵਕਤ ਤੁਹਾਡਾ ਵਿਆਹ ਹੋਇਆ ਉਸ ਵਕਤ ਕਿਹੜੀ ਕਿਹੜੀਆਂ ਰਸਮਾਂ ਸਨ? ਉਦੋਂ ਯਾਰ ਜਦੋਂ ਮੇਰੀ ਸ਼ਾਦੀ ਹੋਈ ਨਾ ਹਾਂਜੀ, ਉਦੋਂ ਮੈਨੂੰ ਸੇਨ ਚਲਾਇਆ ਉਹਨੂੰ। ਉਹ ਕਿ ਬਤੇਰਾ ਹੋ ਗਿਆ ਉਹਨੂੰ, ਜ਼ੇਨ ਕੰਮ ਨਹੀਂ ਕਰਦਾ। ਜਦੋਂ ਵਿਆਹ ਹੁੰਦੇ ਸਨ ਮੁਸਲਮਾਨ ਤੇ ਹਿੰਦੂ ਸਿੱਖ, ਇੱਥੇ ਸਿੱਖ ਹੀ ਸਨ, ਹਿੰਦੂ ਤਾਂ ਕੋਈ ਵੀ ਨਹੀਂ ਸੀ, ਇੱਕ ਦੂਸਰੇ ਦੇ ਵਿਆਹ ਤੇ ਆਉਂਦੇ ਜਾਂਦੇ ਸਨ? ਬੱਲੇ ਅੱਛਾ, ਇਹਦੀ ਮੁਹੱਬਤ ਕਰਦੇ ਨਾ ਉਹ ਸਿੱਖ ਜਿਹੜੇ ਹਾਂਜੀ, ਉਹ ਨਾ ਕਿ ਨਾ ਮਾਰੇ ਨੂੰ ਤੂੰ ਕੋਈ ਸ਼ਾਨੀ ਬਣਾ। ਅੱਛਾ ਜੀ, ਅਸੀਂ ਜਾਣੀਏ ਸਾਡਾ ਕੰਮ। ਅੱਛਾ ਜੀ, ਰੋਟੀ ਵੀ ਉਹਨਾਂ ਦੇਣੀ ਅੱਛਾ ਤੇ ਦਾਜ ਵੀ ਕੁੜੀ ਨੂੰ ਉਹਨਾਂ ਹੀ ਦੇਣਾ। ਅੱਛਾ, ਇਹਦੇ ਮੁਹੱਬਤ ਕਰਦੇ ਇਹ ਤੁਹਾਡੇ ਪਿੰਡ ਦੇ ਸਰਦਾਰ ਆ ਸਨ? ਸਾਡੇ ਪਿੰਡ ਦੇ ਅੱਛਾ, ਇਹਦੀ ਮੁਹੱਬਤ ਉਹ ਕਰਦੇ ਜਿਸ ਵਕਤ ਇੱਥੇ ਰਹਿੰਦੇ ਰਹੇ ਨੇ ਉਹ, ਆ। ਤੇ ਆਪਸ ਚ ਉਂਝ ਜਿਹੜਾ ਮੁਸਲਮਾਨਾਂ ਦੇ ਨਾਲ ਉਹਨਾਂ ਦੀ ਮੁਹੱਬਤ ਵੀ ਰਹੀ ਹੈ, ਖੁਦਾ ਤਰਸੀ ਵੀ ਰਹੀ ਹੈ। ਬੜੀ ਮੁਸਲਮਾਨਾਂ ਚ ਜ਼ਿਮੀਦਾਰ ਇੱਥੇ ਉਸ ਵਕਤ ਕੋਈ ਨਹੀਂ ਸੀ ਹੈਗਾ, ਨਹੀਂ ਸਿਰਫ ਸਿੱਖ ਹੀ ਸਨ ਜ਼ਿਮੀਦਾਰ, ਸਿੱਖ ਹੀ ਆ। ਹਾਂਜੀ, ਤੇ ਮੁਹੱਬਤ ਵੀ ਹੈਗੀ ਸੀ। ਇੱਥੇ ਸਾਨੀ ਮਾਲਕ ਦੇ ਸਨ ਥੋੜੇ ਖੁਆਰੇ, ਅੱਛਾ ਜੀ, ਉਹ ਪੁਰਾਣੇ ਮਾਲਕ ਉਹ ਇਧਰ ਸਨ ਚਲਾ ਕੋ ਦੇ ਡੇਰਿਆ ਲਵਾਈ ਅੱਛਾ ਜੀ, ਉਹ ਦੇ ਉਹਨਾਂ ਨੂੰ ਉਹਦੇ ਘਰ ਛੜਿਆ। ਅੱਛਾ ਉਹਨਾਂ ਨੇ ਇੱਥੇ ਮਰ ਇੱਥੇ ਮੈਂ ਆਪ ਹੀ ਅੱਛਾ। ਇੱਥੇ ਵੀ ਜਿਸ ਵਕਤ 47 ਦੀ ਵੰਡ ਹੋਈ ਹੈ, ਹਾਂ 47 ਦੀ ਵੰਡ ਦੇ ਦੌਰਾਨ ਜਿਹੜਾ ਹਰਦੇਵਾਂ ਦੇ ਸਰਦਾਰ ਸਨ ਕੁਛ, ਤੇ ਉਹ ਇੱਥੇ ਕਹਿੰਦੇ ਨੇ ਕਿ ਜਿਸ ਵਕਤ ਇੱਥੋਂ ਦਾ ਤਾਰੇ ਵਾਲੇ ਦਾ ਇੱਕ ਸਰਦਾਰ ਸੀ, ਉਹ ਨਾਮ ਮੇਰੇ ਜ਼ਿਹਨ ਚੋਂ ਨਿਕਲ ਮੂਲਾ ਗਿਆ, ਸਿੰਘ ਮੂਲਾ, ਉਹ ਜਿਹੜਾ ਨਾ ਗਿਆ ਉੱਥੇ ਹਰਦੇਵੀ, ਉਹਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਹਮਲਾ ਹੋਣ ਵਾਲਾ ਹੈ ਤੇ ਆਪਣਾ ਜਿਹੜਾ ਨਾ ਨਿਕਲ ਜਾਓ। ਹਾਂ ਜਿਹੜੇ ਚਲ ਗਏ ਨੇ ਅੰਮੋ ਕੇ ਉਹ ਬਚ ਗਏ, ਬਚ ਗਿਆ।
ਬਾਕੀ ਜਿਹੜੇ ਨੇ ਉਹ ਉਹਨਾਂ ਨੇ ਇਕੱਠੇ ਕਰਕੇ ਇਧਰ ਨੂੰ ਲਿਆਂਦੇ ਤੇ ਸੇਮ ਤੇ ਇੱਥੇ ਕਰਕੇ ਨਹਿਰ ਤੇ ਕਤਲ ਕੀਤੇ। ਉਹ ਕਿੱਥੇ ਕਰਕੇ ਉਹਦੇ ਵਕੂਏ ਦਾ ਕੋਈ ਤੁਹਾਨੂੰ ਪਤਾ ਹੈ? ਦੱਸੋ ਹਾਂ ਕਿਸ ਤਰ੍ਹਾਂ ਹੋਇਆ? ਉਹ ਜਿਸ ਵੇਲੇ ਉਹਨਾਂ ਨਾ ਆ ਨਾ ਦੇ ਉੱਤੇ ਆ ਕੇ ਡੱਕੇ, ਇਹ ਜਿਹੜੀ ਨਹਿਰ ਆ ਇਧਰੋਂ ਆਉਂਦੀ ਹੈ? ਆ ਅੱਛਾ ਅੱਛਾ ਇਹਦੇ ਉੱਤੇ ਡੱਕ ਦਿੱਤੇ, ਅੱਛਾ। ਡੱਕ ਕੇ ਤੇ ਬਲਕਿ ਉਹਨਾਂ ਹਰਦੇਵਾ ਤੋਂ ਪਿੰਡ ਨੂੰ ਜਿਹੜੀ ਨਹਿਰ ਆਉਂਦੀ ਹੈ। ਅੱਛਾ। ਉਹਨਾਂ ਕਿਹਾ ਇੱਥੇ ਡੱਕ ਦਿੱਤੇ। ਅੱਛਾ। ਡੱਕ ਕੇ ਜਿਹੜੇ ਦੇ ਨਸੇ ਹਾਂਜੀ ਤੇ ਵਿਚਾਰੇ ਛੱਡ ਆਏ ਉੱਥੇ ਸਭ ਕੁਝ। ਹਾਂਜੀ। ਇਹਨੇ ਇੱਥੇ ਬੜੋ ਥਾਂ ਮਾਰ, ਅੱਛਾ। ਥਾਂ ਮਾਰੇ, ਥਾਂ ਮਾਰ। ਬਾਕੀ ਜਿਹੜੇ ਬਚੇ ਉਹਨਾਂ ਸ਼ਗਾਰਾ ਸਿੰਘ ਤੇ ਪਿਆਰਾ ਸਿੰਘ, ਹਾਂਜੀ ਹਾਂਜੀ। ਦੋ ਭਰਾ ਸਨ। ਅੱਛਾ ਜੀ। ਇਹਨਾਂ ਜਿਹੜੀ ਜਾਇਦਾਦ ਸੀ ਨਾ ਸਾਰੀ, ਹਾਂਜੀ। ਉਹਨਾਂ ਮੇਰਾ ਚਾਚਾ ਸੀ ਫਜ਼ਲ ਗੁਰਾਇਆ, ਅੱਛਾ ਜੀ। ਉਹਨੂੰ ਆਖਿਆ ਲੈ ਮਾਨਸ ਅੱਛਾ। ਇਹ ਤੂੰ ਰੱਖਣੀ, ਹਾਂਜੀ ਜਦੋਂ ਅਸੀਂ ਆਵਾਂਗੇ ਨਾ ਹਾਂਜੀ। ਸਾਨੂੰ ਦੇ ਦੇ। ਅੱਛਾ ਜੀ। ਉਹ ਜਿਸ ਵੇਲੇ ਉਹ ਆਏ ਨਾ ਪੜ ਕੇ, ਅੱਛਾ। ਉੱਥੇ ਚਲੇ ਗਏ ਹਾਂਜੀ ਤੇ ਪੜ ਕੇ ਆਏ। ਹਾਂਜੀ। ਅਸੀਂ ਮਾਨ ਤੇ ਲੈ ਆਈਏ। ਹਾਂ ਹਾਂ। ਇਹਨੂੰ ਆ ਗਿਆ ਕੋਈ, ਉਹ ਸਾਡੀ ਮਾਨ, ਇਹਨੇ ਪੁਲਿਸ ਪਵਾ ਦਿੱਤੀ। ਅੱਛਾ ਇਹ ਤੇ ਮੈਨੂੰ ਮਾਰਨਾ। ਅੱਛਾ। ਉਹਦਾ ਪਰਮਿਟ ਕੈਂਸਲ ਹੋ ਗਿਆ, ਹਾਂ। ਉਹਨੂੰ ਲੈ ਗਏ। ਇਹਨੇ ਉਹ ਜਿਹੜੀ ਜਾਇਦਾਦ ਅੱਛਾ ਉਹ ਧੀ ਨੂੰ ਦੇ ਦਿੱਤੀ। ਅੱਛਾ। ਕੁੜੀਆਂ ਤੇ ਹਾਂਜੀ। ਉਹਨੇ ਕਿਤੇ ਉਹਲਿਆ ਮੋਗਲੇ ਕਰ ਇਹ ਕੋ ਕੱਖ ਨਾ ਰਹਿ ਦਿੱਤਾ। ਉਹ ਪੈਸੇ ਕਾਬੂ। ਅੱਛਾ ਉਹ ਇੱਕ ਜਨਾਨੀ ਸੀ ਖੁਆਰੀ, ਅੱਛਾ ਉਹਨੇ ਮੈਨੂੰ ਸੱਦਿਆ। ਅੱਛਾ ਜੀ। ਮੈਨੂੰ ਆਂਦੀ ਏ ਸਿਆਣਾ ਬਣ। ਅੱਛਾ ਜੀ। ਮੈਂ ਕਿਹਾ ਦੱਸ। ਆਂਦੀ ਏ ਆ ਸਿੱਖਾਂ ਦਾ ਸੋਨਾ ਹੀ ਕਿਲੋ ਸੋਨਾ ਹੀ, ਬਾਕੀ ਆ ਦੂਜਾ ਹੀ ਲੈ ਜਾ। ਮੈਂ ਨਿਕਲ ਜਾਣਾ, ਖੁਆਰੀ ਨਿਕਲ ਗਈ ਸੀ। ਉਦੋਂ ਮੇਰੀ ਦੇਨ ਮੈਂ ਆਖਿਆ ਇਮਾਨ ਚ ਖਿਆਲ ਚ ਹਾਂ ਹਾਂ ਹਾਂ। ਉਦੋਂ ਮੇਰੇ ਦੇਨ ਇਹ ਨਹੀਂ ਕੰਮ। ਉਹਨੂੰ ਮੇਰਾ ਨਾਂ ਮੈਂ ਉਹਦੇ ਹੱਥ ਬੰਨੇ। ਮੈਂ ਕਿਹਾ ਵੇ ਖੁਦਾ ਵਾਸਤੇ ਮੈਨੂੰ ਮਾਫ ਕਰ, ਮੈਂ ਨਹੀਂ ਇਹ ਕੰਮ ਕਰ, ਮੈਂ ਮਰਨਾ। ਮੈਂ ਕੀ ਕਰਾਂ, ਇਹ ਕਿੱਥੋਂ ਪੜਾਂਗਾ? ਉਹ ਤੁਰ ਗਈ। ਉਹ ਇਹਦਾ ਸੋਨਾ ਉਹ ਸਭ ਉਹ ਇਹਦੇ ਚਾਚੇ ਦੇ ਹੱਥ 'ਚ ਆਇਆ। ਇਹਨੇ ਉਹਨਾਂ ਸ਼ਿੰਗਾਰਾ ਤੇ ਪਿਆਰ ਉਹਨਾਂ ਪਰਮਿਟ ਕੈਂਸਲ ਕਰਾ ਦਿੱਤਾ। ਲਓ ਜੀ ਉਹ ਜਿੰਨੀ ਜਾਇਦਾਦ ਉਹ ਮੁੰਡੇ ਦੇ ਉਹ ਇੱਕ ਧੀ ਦੇ ਹੱਥ 'ਚ ਆਈ। ਉਹਨੇ ਗਾਂ ਵੱਧਦੀ ਉਹਨੇ ਕੋ ਹੁਣ ਮੈਨੂੰ ਤਾਂ ਪਤਾ ਨਹੀਂ ਹੁੰਦਾ ਲੱਗਦਾ ਉਹ ਕਿੱਥੇ ਉਹ ਕੁੜੀ ਆਵੇ ਕਿਸੇ। ਉਹ ਅਗਲੇ ਦਿਨ ਕੋਈ ਥੋੜ੍ਹੇ ਦਿਨ ਹੋਏ ਨੇ ਨਿੱਕਾ ਆਈ ਉਹਦੀ ਧੀ, ਉਹਦਾ ਪੁੱਤਰ ਸੀ ਮੁਹੰਮਦ ਅਲੀ ਫਜ਼ਲ ਦਾ। ਉਹ ਆਈ ਮੈਨੂੰ ਮਾਨੇ ਚਾਚਾ ਮੈਨੂੰ ਸਿਆਣੇ। ਮੈਂ ਵੇਖ ਮੈਂ ਕਿਹਾ ਅੱਛਾ ਮੈਂ ਤੂੰ ਨਿੱਕਾ ਆਂਦੀ ਆ। ਮੈਂ ਕਿਹਾ ਤੂੰ ਮੁਹੰਮਦ ਅਲੀ ਦੀ ਧੀ ਹੈ। ਅੱਛਾ। ਆਖਿਆ ਮੁਹੰਮਦ ਅਲੀ ਕੌਣ ਸੀ? ਉਹ ਗੁਰਾਇਆ ਸੀ, ਅੱਛਾ ਫਜ਼ਲ ਦਾ ਪੁੱਤਰ। ਅੱਛਾ। ਮੈਂ ਆਖਿਆ ਹੁਣ ਆਂਦੀ ਮੈਂ ਕੋਈ ਤਗੜੀ ਜੀ ਨਹੀਂ ਤੇ ਆ ਮੇਰੇ ਬੱਚੇ ਨੇ ਤੇ ਇਹਨਾਂ ਦਾ ਕੋਈ ਘਰ। ਉਹ ਮੈਂ ਦਮ ਸ਼ਾਮ ਕਰਕੇ ਉਹਨੂੰ ਦਿੱਤਾ। ਉਹ ਮੈਂ ਉਹਨੂੰ ਆਖਿਆ ਵੀ ਇੰਝ ਕੰਮ ਕਰ ਤੂੰ ਮੈਨੂੰ ਦੇਣਾ। ਉਹ ਆਂਦੀ ਹੈ ਮੇਰਾ ਜਿਸਮ ਪੀੜ ਕਰਦਾ ਤੇ ਸਾਰਾ ਬਾਹਰ ਬੜੀ। ਮੈਂ ਉਹ ਲਿਖ ਲਿਆ। ਲਿਖ ਕੇ ਮੈਂ ਆਖਿਆ ਲੈ ਤੂੰ ਆਵੇਂ ਪੱਟ ਕੇ ਤੇ ਮੈਨੂੰ ਦੇ ਮਿੱਤਰਾ, ਮੈਂ ਇਹ ਦੇਵਾਂਗਾ ਤੈਨੂੰ ਤੇ ਤੂੰ ਮੈਨੂੰ ਬੰਨ ਲੈ ਐਂ ਬਣਾ ਕੇ। ਇਹ ਬਿਲਕੁਲ ਠੀਕ। ਲੈ ਉਹ ਅਜੇ ਨਾ ਆਈ। ਲੋ ਜੀ, ਤੁਸੀਂ ਜਿਹੜਾ ਆਪਣੇ ਇੱਥੇ ਤੁਹਾਡੇ ਪਿੰਡ 'ਚ ਰਹਿੰਦੇ ਸਨ ਸਰਦਾਰ, ਉਹਨਾਂ ਨੂੰ ਕੋਈ ਪੈਗਾਮ ਦਿਓ। ਹਾਂ ਉਹ ਹੁਣ ਤੇ ਮਰਕਾ ਵੀ ਗਏ ਨੇ। ਉਹਨਾਂ ਦੇ ਬੱਚੇ ਤੇ ਹੈਗੇ ਆ ਨਾ। ਉਹਨੂੰ ਬੱਚੇ ਤੋਂ ਉਹਨੂੰ ਮੈਂ ਜਾਵਾਂ ਤੇ ਪਤਾ ਲੱਗੇ ਨਾ ਵੀ ਆਹ ਰਹਿ ਗਿਆ ਕੋਈ ਗੱਲ ਨਹੀਂ। ਚਲੋ ਜਿਹੜੇ ਜਿਉਂਦੇ ਹੋਣਗੇ ਤੁਹਾਡੀ ਵੀਡੀਓ ਦੇਖਣਗੇ, ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਵੀਡੀਓ ਦੇਖੀ ਆ, ਇਸ ਤਰ੍ਹਾਂ ਉਹਨਾਂ ਦੇ ਵੀ ਆਪਣਾ ਕੋਈ ਜਿਉਂਦੇ ਹੋਣਗੇ, ਕੋਈ ਵੀਡੀਓ ਦੇਖਣਗੇ, ਤੁਸੀਂ ਪੈਗਾਮ ਤੇ ਦਿਓ ਕੋਈ ਆਪਣਾ। ਮੈਂ ਪਿੱਛੇ ਜੇ ਗਿਆ ਸਾਂ ਵਾਹਵਾ ਚਿਰ ਹੋ ਗਿਆ। ਕਿੱਥੇ? ਉੱਥੇ ਨਾਰੋਵਾਲ ਮੈਂ ਗਿਆ ਨਾ ਤੇ ਉੱਥੇ ਮੁੰਡਾ ਇੱਕ ਲੱਗਾ ਮੇਰਾ, ਉਹ ਮਾਮੇ ਦਾ ਪੁੱਤਰ, ਉਹ ਲੱਗਾ ਉਧਰੀ ਉਹ ਸਿੱਖਾਂ ਦੇ ਵਿੱਚ ਉਹ ਆਉਣ ਜਾਣ ਦੇ ਉਹਨੇ ਉਹ ਲੱਗਾ ਉੱਥੇ। ਉਹਦਾ ਨਾਮ ਰਿਆਜ਼
ਉਹਦੇ ਆਏ ਨੂੰ ਮੈਂ ਆਖਿਆ ਵੀ ਐਸੋ ਸਾਡੇ ਕੋਲ ਮਲਾਏ ਅੱਛਾ ਉਧਰ ਜੀ ਆਏ ਨੇ ਪਏ ਅੱਛਾ ਆਖਣ ਲੱਗਾ ਅੱਛਾ ਉਹਨੇ ਕੀਤਾ ਪਕਾ ਉਹ ਟਹਿਲ ਸਿੰਘ ਆਇਆ ਅੱਛਾ ਉਹ ਕਿੱਥੋਂ ਦਾ ਸੀ ਉਹ ਇੱਥੋਂ ਦਾ ਟਹਿਲ ਸਿੰਘ ਤੁਹਾਡੇ ਪਿੰਡ ਦਾ ਸੀ ਆਹੋ ਉਹ ਮਿਲਿਆ ਫਿਰ ਆ ਕਰਤਾਰ ਸਿੰਘ ਦਾ ਪੁੱਤਰ ਅੱਛਾ ਉਹ ਮੈਨੂੰ ਅਗਲੀ ਸੁਣਾ ਅੱਛਾ ਇਹਦਾ ਕੀ ਹਾਲ ਹੈ ਅੱਛਾ ਮੈਂ ਕਿਹਾ ਪਿੰਡ ਚ ਹੁਣ ਉਹ 12 ਨਹੀਂ ਰਹਿ ਗਈਆਂ ਉਹ ਬਾਰਾ ਨਹੀਂ ਹੋ ਅੱਛਾ ਉਹ ਗੱਲਾਂ ਬਾਤਾਂ ਕਰਦਾ ਰਿਹਾ ਅੱਛਾ ਮੈਂ ਕਿਹਾ ਤੁਸੀਂ ਸੁਣਾਓ ਹੂੰ ਆਂਦਾ ਮੈਨੂੰ ਚੱਲ ਖਾ ਸਾਡੇ ਕੋਲ ਆਹਾ ਮਿਲਤੇ ਆ ਉਹਨਾਂ ਵੱਡਿਆਂ ਨੂੰ ਵੇ ਆ ਮੈਂ ਆਖਿਆ ਉਹਨਾਂ ਮੈਨੂੰ ਲਿਜਾ ਤੇ ਮੈਂ ਉਹ ਕਹਿੰਦਾ ਨਹੀਂ ਯਾਰ ਚਾਚਾ ਸਾਈ ਉਹਦੇ ਨਾਲ ਸੁਣਾਈ ਉਹਨਾਂ ਨੇ ਗੱਲ ਵੱਡਿਆਂ ਨੂੰ ਤੇ ਵੇਖ ਸਾਡੀ ਖਿਦਮਤ ਕਰਦੇ ਉਹ ਮੈਨੂੰ ਨੇ ਬੜਾ ਆਖਿਆ ਫਿਰ ਮੈਂ ਕਿਹਾ ਹੁਣ ਮੈਂ ਇਹਨੇ ਜੋਗਾ ਨਹੀਂ ਰਿਹਾ ਹੁਣ ਮੈਨੂੰ ਜਾਣ ਦੇ ਜਿਸ ਟਾਈਮ ਉਹ ਤੁਹਾਨੂੰ ਮਿਲਿਆ ਤੁਹਾਨੂੰ ਕੀ ਮਹਿਸੂਸ ਹੋਇਆ ਹਾਂ ਮਸੂਦ ਮੈਨੂੰ ਬੜੇ ਚੰਗੇ ਨੇ ਉਹ ਨਹੀਂ ਜਿਸ ਟਾਈਮ ਉਹ ਕਰਤਾਰ ਕਿਹੜਾ ਮਿਲਿਆ ਟਹਿਲ ਸਿੰਘ ਹਾਂ ਤੁਹਾਨੂੰ ਉੱਥੇ ਮਿਲਿਆ ਤੇ ਤੁਹਾਨੂੰ ਵੇਖ ਕੇ ਕੀ ਮਹਿਸੂਸ ਹੋਇਆ ਹੁਣ ਜਿਸ ਟਾਈਮ ਬੜਾ ਹੀ ਤੁਸੀਂ ਉਹਨੂੰ ਖੁਸ਼ ਹੋਇਆ ਅੱਛਾ ਇੰਨਾ ਖੁਸ਼ ਹੋਇਆ ਕਿ ਹੱਥ ਬੜਾ ਉਹ ਮੈਨੂੰ ਹੱਥ ਮਾਰ ਅੱਛਾ ਉਹ ਚੱਲ ਅੱਛਾ ਚੱਲ ਯਾਰ ਅੱਛਾ ਉਹ ਮੈਂ ਤੇ ਉੱਤੇ ਧੱਕੇ ਨਾ ਰਹਿ ਗਿਆ ਅੱਛਾ ਮੈਂ ਕਿਹਾ ਹੁਣ ਮੈਂ ਬਸ ਹੋ ਗਿਆ ਮੈਂ ਨਹੀਂ ਜਾ ਸਕਦਾ ਹੁਣ ਨਹੀਂ ਇਹਨਾਂ ਜਗ੍ਹਾ ਉਹ ਆਖਿਆ ਚੱਲ ਜਾ ਅੱਛਾ ਉਹ ਤੂੰ ਭਰਾ ਹੈ ਤੂੰ ਸੱਜਣ ਹੈ ਸਾਡੇ ਹਾਂ ਜਿਵੇਂ ਆਖੇਂਗਾ ਉਵੇਂ ਹੀ ਕਰਾਂਗੇ ਅੱਛਾ ਤੇ ਚੱਲ ਤਸ ਅੱਛਾ ਮੈਂ ਕਿਹਾ ਹੁਣ ਮੈਂ ਨਹੀਂ ਹਾਂ ਇਹਨਾਂ ਜੋਗਾ ਹੂੰ ਉਦੋਂ ਮੈਂ ਉੱਥੇ ਸਾਜੇ ਤੇ ਉਦੋਂ ਸਭ ਕੁਝ ਜਾਣਦਾ ਹੈ। ਹੂੰ। ਹੁਣ ਮੈਂ ਬਸ ਲੈ ਐਨੀ ਗੱਲ ਹੈ ਉਹ ਸੋ ਮਨ ਮੈਂ ਇਸੇ ਆ ਗਿਆ ਇਸੇ ਮੈਂ ਮੇਰਾ ਮੁੰਡਾ ਇਹਨਾਂ ਰਿਹਾ ਰਜ਼ਾਕ ਰਿਆਜ ਉਹਨੂੰ ਮੈਂ ਕਿਹਾ ਵੀ ਮੈਨੂੰ ਹੁਣ ਕਿਸੇ ਪਿੱਛਾ ਬਚਾ ਉਹ ਰਿਆਜ ਨੇ ਤੋਂ ਪਿੱਛਾ ਹੁੰਦਾ ਮੈਂ ਇਸੇ ਲਿਆ ਕੇ ਤੇ ਰੱਖੋ ਉਸ 2 ਦਿਨ ਰੱਖ ਕੇ ਤੇ ਫਿਰ ਮੁੰਡੇ ਇੱਥੇ ਮੈਨੂੰ ਪਹੁੰਚਾਇਆ ਯਾਦ ਆਉਂਦਾ ਰਿਹਾ ਹੈ, ਆ ਦਿਲ ਖੁਸ਼ ਹੋਇਆ ਹੈ। ਬੜਾ ਉਹਦਾ ਵੀ ਤੇ ਤੁਹਾਡਾ ਵੀ ਆ ਹੈ ਬੜਾ ਫੇਰ ਦਿਲ ਕਰਦਾ ਮਿਲਣ ਨੂੰ ਬੱਲੇ ਚਲੋ ਜੀ ਇਹ ਹੁਣ ਵੀਡੀਓ ਜਿਹੜੀ ਬਣਦੀ ਪਈ ਹੈ ਨਾ ਹਾਂ ਇਹ ਉਹਨਾਂ ਤੱਕ ਜਾਏਗੀ ਤਾਂ ਫੇਰ ਤੁਹਾਨੂੰ ਮਿਲਣਗੇ। ਅੱਲਾ ਖੈਰ ਕੀਤੀ। ਵੇਲਾ ਸਿੰਘ ਦਾ ਇੱਥੋਂ ਦਾ ਜ਼ਿਕਰ ਕੀਤਾ ਕਿ ਵੇਲਾ ਸਿੰਘ ਨੇ ਆ ਕੇ ਤੇ ਉਹ ਦੱਸਿਆ ਹਰਦੇਵੀ ਕਿ ਆਪਣਾ ਜੁਇਆ ਜੰਤ ਲੈ ਕੇ ਤੇ ਨਿਕਲ ਜਾਓ। ਉਹ ਵੇਲਾ ਸਿੰਘ ਦੀ ਕਹਾਣੀ ਕੀ ਹੈ? ਵੇਲਾ ਸਿੰਘ ਜਿਹੜਾ ਸੀ ਨਾ ਇਹ ਫੌਜਾ ਸਿੰਘ ਇਹ ਗਰਾਏ ਸੀ ਫੌਜਾ ਸਿੰਘ ਦੀ ਮਾਂ ਅੱਛਾ ਇਸੇ ਅੱਛਾ ਜੀ ਤਾਰਿਆ ਹੈ ਅੱਛਾ ਇਹ ਵੇਲਾ ਸਿੰਘ ਦਾ ਭਰਾ ਸੀ ਜੋ ਮਾਂ ਇਹ ਦੂਜਾ ਉਹ ਇਸੇ ਆਇਆ ਸੀ ਇਹਦੇ ਕੋਲ ਭੈਣ ਕੋਲ ਆਇਆ ਸੀ ਅੱਛਾ ਇਹ ਭੈਣ ਕੋਲ ਆਇਆ ਨਾ ਤੇ ਗੁੱਸੇ 'ਚ ਆ ਕੇ ਨਾ ਗੁਰਬਚਨ ਸਿੰਘ ਹਾਂ ਉਹਦੇ ਨਾਲ ਉਹਨੇ ਸਾਰਾ ਆਪਣਾ ਲਿਆ ਅੱਛਾ ਇਹ ਵੇਲਾ ਸਿੰਘ ਦਾ ਸਾਡੇ ਨਾਲ ਨਾ ਘਰ ਦੇ ਨਾਲ ਸ਼ਰਾਬ ਪੀਂਦੇ ਸਨ ਅੱਛਾ ਉਹ ਇੱਥੋਂ ਚੜਿਆ ਅੱਛਾ ਉਹ ਗੁਰਬਚਨ ਸਿੰਘ ਨਾਲ ਸੌਂ ਲੈ ਕੇ ਇੱਧਰ ਉਹ ਚੜ ਕੇ ਤੇ ਮਾਰੀ ਤਲਵਾਰ ਅੱਛਾ ਮਾਰੀ ਤੈਨੂੰ ਇੱਥੇ ਅੱਛਾ ਜੀ ਉਹ ਇੱਥੇ ਨਾ ਮਜੀ ਆ ਵੱਜ ਅੱਛਾ ਉਹ ਆਈ ਹੋ ਗਿਆ ਅੱਛਾ ਇਸੇ ਰਾਤ ਵਗਣ ਲੱਗ ਪਈ ਰਾਤ ਨੂੰ ਲੱਗ ਕੇ ਉਹ ਭੱਜ ਗਏ ਇਹ ਮੁਲਕ ਕੱਢੇ ਹਜ਼ਾਰ ਗਾਲ ਅੱਛਾ ਅਦਾ ਬਈ ਤੁਹਾਡੀ ਆਈ ਕਿਵੇਂ ਕਰ ਲਾਂਗੇ ਤੁਹਾਡੇ ਨਾਲ ਉਹ ਮੈਂ ਨਿਕਲਿਆ ਮੈਂ ਉਹ ਬਾਬਾ ਮੈਂ ਨਿਕਲਿਆ ਮੈਂ ਕਿਹਾ ਜਾਣ ਦਿਓ ਕਿਉਂ ਮਾਰਦੇ ਜੇ ਪਏ ਉਹ ਗੁਰਬਚਨ ਸਿੰਘ ਉਹ ਭੱਜ ਗਏ ਉਹ ਨਿਕਲ ਗਏ ਇਹ ਉਹ ਤੇ ਜਪਦਾ ਰਿਹਾ ਇਹ ਜਿਹੜਾ ਇਹ ਉਹਨੂੰ ਰੋਕ ਕੇ ਲਾ ਕੇ ਤੇ ਬਹਿ ਗਿਆ